ਇੰਡੋਜ਼ ਟੀਵੀ ਦੇ ਪ੍ਰੋਗਰਾਮ ਸੰਵਾਦ ਦੇ ਵਿੱਚ ਦਰਸ਼ਕਾਂ ਦਾ ਸਵਾਗਤ ਹੈ। ਦਰਸ਼ਕੋ, ਕੇਂਦਰੀ ਜਾਂਚ ਬਿਊਰੋ CBI ਜਿਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ 2015 'ਚ ਹੋਈ ਬੇਅਦਬੀ ਦੇ 3 ਕੇਸ ਜਿਹੜੇ ਸੀ ਉਸ ਵੇਲੇ ਦੀ ਸੂਬੇ ਦੀ ਸਰਕਾਰ ਨੇ ਉਹਨਾਂ ਨੂੰ ਹੈਂਡਓਵਰ ਕੀਤੇ ਸੀ। ਉਹਦੀ ਪਹਿਲਾਂ ਤਾਂ ਮੋਹਾਲੀ ਦੀ CBI ਦੀ ਕੋਰਟ ਦੇ ਵਿੱਚ ਉਹਨਾਂ ਨੇ ਕਲੋਜ਼ਰ ਰਿਪੋਰਟ ਪੇਸ਼ ਕੀਤੀ ਤੇ ਉਸ ਤੋਂ ਬਾਅਦ ਹੁਣ ਯੂ ਟਰਨ ਲੈ ਕੇ ਉਹਨਾਂ ਕਿਹਾ ਕਿ ਸਾਨੂੰ ਕੁਝ ਹੋਰ ਪੁਖਤਾ ਸਬੂਤ ਮਿਲੇ ਨੇ ਤੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਜਿਹੜੀ ਕਿ ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਪੰਜਾਬ ਸਰਕਾਰ ਨੇ ਬਣਾਈ ਸੀ, ਉਹਦੇ ਮੁਖੀ DGP ਪ੍ਰਮੋਦ ਕੁਮਾਰ ਵੱਲੋਂ ਸਾਨੂੰ ਕੁਝ ਕਲਿਊ ਦਿੱਤੇ ਗਏ ਨੇ ਕਿ ਇਹਦੇ 'ਚ ਵਿਦੇਸ਼ੀ ਸ਼ਕਤੀਆਂ ਦਾ ਵੀ ਹੱਥ ਹੋ ਸਕਦਾ ਤੇ ਅਸੀਂ ਉਹਦੇ 'ਤੇ ਜਾਂਚ ਕਰਨੀ ਆ। ਇਸ ਕਰਕੇ ਸਾਡੀ ਕਲੋਜ਼ਰ ਰਿਪੋਰਟ ਜਿਹੜੀ ਆ ਇਹਨੂੰ ਅਸੈਪਟ ਨਾ ਕੀਤਾ ਜਾਵੇ। ਕਿੱਧਰ ਨੂੰ ਸਿਆਸਤ ਹੋ ਰਹੀ ਹੈ। ਉਸ ਵੇਲੇ ਦੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਤੇ BJP, ਮੌਜੂਦਾ ਕਾਂਗਰਸ ਸਰਕਾਰ, ਆਮ ਆਦਮੀ ਪਾਰਟੀ, ਇਹਦੇ ਨਾਲ ਹੀ ਟਕਸਾਲੀ ਅਕਾਲੀ ਦਲ ਤੇ ਜਿਹੜੇ ਬਰਗਾੜੀ ਦੇ ਵਿੱਚ ਜਿਨ੍ਹਾਂ ਨੇ ਪਿਛਲੇ ਸਾਲ ਮੋਰਚਾ ਲਾ ਕੇ ਰੱਖਿਆ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਫੜ ਕੇ ਕਟਹਿਰੇ 'ਚ ਖੜਾ ਕਰੋ। ਕਿਤੇ ਨਾ ਕਿਤੇ ਮੈਂ ਦੇਖਦਾ ਕਿ ਜਿੰਨੀ ਕੁ ਬੇਅਦਬੀ ਜਿਹੜੇ ਸਰਸੇ ਵਾਲੇ ਸਾਧ ਦੇ ਚੇਲਿਆਂ ਨੇ ਕੀਤੀ ਆ, ਉਸ ਬੇਅਦਬੀ ਦੇ ਉੱਪਰ ਜਿਹੜੀ ਸਿਆਸਤ ਤੇ ਬੇਅਦਬੀ ਇਹਨਾਂ ਪਾਰਟੀਆਂ ਨੇ ਕੀਤੀ ਆ, ਕਿਤੇ ਨਾ ਕਿਤੇ ਇਹ ਸਾਰੇ ਦੇ ਸਾਰੇ ਹੀ ਕਟਹਿਰੇ 'ਚ ਖੜੇ ਕਰਨ ਦੇ ਯੋਗ ਨੇ। 1 ਜੂਨ 2015 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਬੁਰਜ ਜਵਾਹਰ ਸਿੰਘ ਵਾਲਾ ਤੋਂ ਚੋਰੀ ਕੀਤੇ ਜਾਂਦੇ ਆ। ਇੱਕ ਦੁਕਾਨ ਵਾਲਾ ਉੱਥੇ ਗੁਰਦੇਵ ਪ੍ਰੇਮੀ ਆ, ਉਹਦੇ ਨਾਲ ਬਲਜੀਤ ਸਿੰਘ ਨੀਲਾ ਤੇ ਇੱਕ ਸੁਖਜਿੰਦਰ ਸਿੰਘ ਸਨੀ ਉੱਥੋਂ ਮਹਾਰਾਜ ਦਾ ਸਰੂਪ ਲੈ ਕੇ ਜਾਂਦੇ ਆ। ਸਰਕਾਰ ਸੁੱਤੀ ਰਹਿੰਦੀ ਆ। 2 ਜੂਨ ਨੂੰ ਬਾਜਾਖਾਨਾ ਥਾਣੇ 'ਚ ਇਹਦੀ FIR ਜਿਹੜੀ ਉਹ ਦਰਜ ਹੋ ਜਾਂਦੀ, ਪਰ ਸਰਕਾਰ ਸੁੱਤੀ ਰਹਿੰਦੀ, ਕੁਛ ਨਹੀਂ ਬੋਲੀ। ਸਤੰਬਰ ਦੇ ਮਹੀਨੇ 'ਚ ਆ ਕੇ ਬਰਗਾੜੀ ਤੇ ਬੁਰਜ ਜਵਾਹਰ ਸਿੰਘ ਵਾਲਾ ਦੋਨੋਂ ਜਗ੍ਹਾ ਦੇ ਉੱਤੇ ਜਿਹੜੇ ਆ ਉਹ ਧਮਕੀ ਭਰੇ ਪੱਤਰ ਜਿਹੜੇ ਆ ਉਹ ਲਾਏ ਜਾਂਦੇ ਆ, ਪੋਸਟਰ ਲਾਏ ਜਾਂਦੇ ਆ। ਤੇ ਉਹ ਜਿਹੜੇ ਪੋਸਟਰ ਲਾਏ ਗਏ, ਉਹ ਪੋਸਟਰਾਂ ਦੀ ਵੀ ਇੱਕ FIR ਦਰਜ ਜਿਹੜੀ ਉਹ ਕੀਤੀ ਗਈ ਕਿ ਥ੍ਰੈਟਿੰਗ ਲੈਟਰ ਜਿਹੜੇ ਆ ਉਹ ਲੱਗੇ ਹੋਏ ਆ। ਤੇ ਤੀਸਰਾ ਕੇਸ ਸੀ ਜਦੋਂ 11 ਤੇ 12 ਅਕਤੂਬਰ ਦੀ ਰਾਤ ਨੂੰ ਅੰਗ ਜਿਹੜੇ ਗੁਰੂ ਮਹਾਰਾਜ ਦੇ ਸਰੂਪ ਦੇ ਸੀ ਉਹ ਫਾੜ ਕੇ ਬਰਗਾੜੀ ਤੇ ਬੁਰਜ ਜਵਾਹਰ ਸਿੰਘ ਵਾਲਾ 'ਚ ਖੰਡਾਏ ਗਏ। ਇਹ ਤਿੰਨੋਂ ਕੇਸ ਜਿਹੜੇ ਸੀ ਉਸ ਵੇਲੇ ਦੀ ਸਰਕਾਰ ਨੇ ਜਦੋਂ ਕੋਟਕਪੂਰਾ ਤੇ ਬਹਿਬਲ ਕਲਾਂ, ਕੋਟਕਪੂਰਾ 'ਚ ਲਾਠੀਚਾਰਜ ਹੋਇਆ ਤੇ ਬਹਿਬਲ ਕਲਾਂ 'ਚ ਗੋਲੀ ਚੱਲੀ, ਜਿੱਥੇ 2 ਨੌਜਵਾਨ ਸ਼ਹੀਦ ਹੋ ਗਏ ਤੇ ਬਾਕੀ ਬਹੁਤ ਸਾਰੇ ਫੱਟੜ ਹੋਏ ਤੇ 2 ਨਜਾਇਜ਼ ਦੋਨੋਂ ਸਕੇ ਭਰਾ ਜਿਨ੍ਹਾਂ ਨੂੰ ਕਿ ਨਜਾਇਜ਼ ਤੌਰ ਦੇ ਉੱਤੇ ਜਿਨ੍ਹਾਂ ਤੇ ਇਹ ਕੇਸ ਜਿਹੜਾ ਸੀਗਾ ਇਹ ਪਾ ਕੇ ਉਹਨਾਂ ਨੂੰ ਜੇਲ੍ਹ 'ਚ ਬੰਦ ਕਰ ਦਿੱਤਾ ਗਿਆ ਸੀ। ਉਹਨਾਂ ਨੂੰ ਪ੍ਰੈਸ਼ਰ ਪੈਣ ਤੇ ਛੱਡਿਆ ਗਿਆ ਤੇ ਜਿਹੜੇ ਉਹ 2 ਕੇਸ ਸੀ ਉਹਨਾਂ ਨੂੰ ਛੱਡ ਕੇ ਇਹ ਜਿਹੜੇ 3 ਕੇਸ ਸੀ ਇਹਨਾਂ ਨੂੰ CBI ਨੂੰ ਜਿਹੜਾ ਹੈਂਡਓਵਰ ਕਰ ਦਿੱਤਾ ਗਿਆ। ਪਿਛਲੇ ਸਾਲ 28 ਅਗਸਤ 2018 ਨੂੰ ਜਦੋਂ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਸੀ, ਉਹਦੇ 'ਚ ਜਦੋਂ ਇਹ ਰਿਪੋਰਟ ਜਿਹੜੀ ਆ ਉਹ ਜਨਤਕ ਕੀਤੀ ਗਈ, ਵੈਸੇ ਜਨਤਕ ਤਾਂ ਉਸ ਤੋਂ ਪਹਿਲਾਂ ਹੀ ਹੋ ਗਈ ਕਿ ਰਿਪੋਰਟ ਹੀ ਸੂਬਾ ਸਰਕਾਰ ਦੇ ਅਫਸਰਾਂ ਨੇ ਆਊਟ ਕਰ ਦਿੱਤੀ, ਜਿਹੜੀ ਕਿ ਸਾਰੇ ਨਿਊਜ਼ਪੇਪਰਾਂ 'ਚ ਆਈ, ਵੱਖ-ਵੱਖ TV ਚੈਨਲਾਂ 'ਤੇ ਉਹਦੇ 'ਤੇ ਡਿਬੇਟ ਹੋਈ ਤੇ ਹਰ ਆਦਮੀ ਜਿਹੜਾ ਸੀ ਉਹਨੂੰ ਹੱਥ 'ਚ ਚੱਕੀ ਫਿਰਦਾ ਸੀ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਨੂੰ। ਇਹ ਹਾਲਤ ਬਣੀ। ਪਰ 28 ਅਗਸਤ 2018 ਨੂੰ ਪੰਜਾਬ ਸਰਕਾਰ ਨੇ ਵਿਧਾਨ ਸਭਾ ਦੇ ਵਿੱਚ ਅਕਾਲੀ ਦਲ ਦੇ 14 MLA ਤੇ 3 BJP ਦੇ 17 MLA ਨੂੰ ਛੱਡ ਕੇ ਬਾਕੀ ਜਿਹੜਾ 100 MLA ਸੀ ਉਹਨਾਂ ਨੇ, ਚਾਹੇ ਉਹ 'ਚ ਆਮ ਆਦਮੀ ਪਾਰਟੀ ਦੇ ਸੀ, ਚਾਹੇ ਉਹਦੇ 'ਚ ਲੋਕ ਇਨਸਾਫ ਪਾਰਟੀ ਸੀ, ਚਾਹੇ ਕਾਂਗਰਸ ਸੀ, ਸਾਰਿਆਂ ਨੇ ਬੈਠ ਕੇ ਯੂਨਾਨੀ ਮਸਲੀ ਇੱਕ ਰੈਜੂਲੇਸ਼ਨ ਲਿਆਂਦਾ ਕਿ ਬਾਕੀ ਤਾਂ ਸਾਰਾ ਕੁਝ ਹੋ ਗਿਆ। ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਪਹਿਲਾਂ ਕੰਮ ਕਰ ਰਹੀ ਸੀ ਜਿਹੜੀ ਗੁਰੂ ਸਰ, ਭਗਤਾ
ਤੇ 2 ਇੰਸੀਡੈਂਟ ਹੋਰ ਸੀ ਤੇ ਇੱਕ ਬਾਘੇ ਪੁਰਾਣੇ ਦਾ ਸੀ, ਉਹਨਾਂ ਦੀ ਜਾਂਚ ਕਰ ਰਹੀ ਸੀ। ਉਹ ਅਕਾਲੀ ਦਲ ਦੀ ਸਰਕਾਰ ਵੇਲੇ ਹੀ 2015 'ਚ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਜਿਹੜੀ DIG ਰਣਬੀਰ ਸਿੰਘ ਖੱਟੜਾ ਦੀ ਅਗਵਾਈ 'ਚ ਜਿਹੜੀ ਸੀ ਉਹ ਕਾਇਮ ਕੀਤੀ ਗਈ ਸੀ। ਹੁਣ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਜਿਹੜੀ ਆ ਉਹ ਇਸ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਜਿਹੜੀ ਗੋਲੀ ਕਾਂਡ ਨਾਲ ਸੰਬੰਧਿਤ ਆਈ ਸੀ ਕਿ ਗੋਲੀ ਕਿਹਦੇ ਹੁਕਮ ਤੇ ਚਲਾਈ ਗਈ, ਉਹਦੀ ਜਿਹੜੀ ਜਾਂਚ ਸੀਗੀ ਉਹ ਜਸਟਿਸ ਰਣਜੀਤ ਸਿੰਘ ਨੇ ਜਦੋਂ ਆਪਣੀ ਰਿਪੋਰਟ ਦਿੱਤੀ ਉਹਦੇ ਉੱਤੇ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਜਿਹਦੇ ਵਿੱਚ ਇੱਕ DGP, 2 IG ਰੈਂਕ ਦੇ ਅਧਿਕਾਰੀ ਤੇ 2 SSP ਰੈਂਕ ਦੇ ਅਧਿਕਾਰੀ, 5 ਜਿਹੜੇ ਸੀ ਉਹਦੇ 'ਚ ਸ਼ਾਮਲ ਕੀਤੇ ਸੀ। ਉਸ ਵੇਲੇ ਵਿਧਾਨ ਸਭਾ ਦੇ ਵਿੱਚ ਸਭ ਨੇ ਕਿਹਾ ਕਿ ਜਿਹੜੇ 3 ਕੇਸ ਬੇਅਦਬੀ ਨਾਲ ਸੰਬੰਧਿਤ ਨੇ ਉਹ ਤਿੰਨੋਂ ਕੇਸ CBI ਤੋਂ ਵਾਪਸ ਲਵੋ। ਕਿਤੇ ਨਾ ਕਿਤੇ ਉਸ ਵੇਲੇ ਅਕਾਲੀ ਦਲ ਦੀ ਸਰਕਾਰ ਜਿਹੜੀ ਸੀ ਉਹ ਭਾਪ ਗਈ ਸੀ ਕਿ ਆਉਣ ਵਾਲਾ ਸਮਾਂ ਸਾਡਾ ਨਹੀਂ ਹੈ, ਜਿਹਦੀ ਵੀ ਸਰਕਾਰ ਆਈ ਸਾਨੂੰ ਕਟਹਿਰੇ 'ਚ ਖੜਾ ਕਰੇਗੀ। ਕਿਉਂ ਨਾ ਕੇਂਦਰ ਦੇ ਵਿੱਚ BJP ਸਾਡੀ ਭਾਈਵਾਲੀ 'ਚ ਆ, ਉਹ ਬੈਠੀ ਆ ਤੇ ਇਹ ਕੇਸ ਜਿਹੜੇ ਆ ਇਹ CBI ਨੂੰ ਹੈਂਡਓਵਰ ਕਰ ਜੋ, CBI ਜਿੱਦਾਂ ਵੀ ਹੋਏਗਾ ਉਹ ਲਟਕਾ ਲੇਗੀ ਤੇ ਸਾਡਾ ਇਹਦੇ ਤੋਂ ਖਹਿੜਾ ਜਿਹੜਾ ਛੁੱਟ ਜਾਏਗਾ। ਜਿਸ ਵੇਲੇ 28 ਅਗਸਤ 2018 ਨੂੰ ਪੰਜਾਬ ਵਿਧਾਨ ਸਭਾ ਨੇ ਇਹ ਰੈਜੂਲੇਸ਼ਨ ਵਿਧਾਨ ਸਭਾ 'ਚ ਲਿਆਂਦਾ, ਉਸ ਦਿਨ ਅਕਾਲੀ ਦਲ ਇਹੀ ਕਹਿ ਰਿਹਾ ਸੀ ਕਿ CBI ਜਿਹੜੀ ਆ ਉਹ ਬੜੀ ਮੰਨੀ ਪ੍ਰਮਾਨੀ ਸੰਸਥਾ, ਬੜੀ ਮੰਨੀ ਪ੍ਰਮਾਨੀ ਏਜੰਸੀ ਆ, ਉਸ ਤੋਂ ਕੇਸ ਵਾਪਸ ਨਹੀਂ ਲੈਣੇ ਚਾਹੀਦੇ। ਪਰ ਸੂਬਾ ਸਰਕਾਰ ਨੇ ਅੱਜ ਹੀ ਇੱਕ ਸਟੇਟਮੈਂਟ ਆਈ ਆ ਪੰਜਾਬ ਦੇ ਐਡੀਸ਼ਨਲ ਪ੍ਰਮੁੱਖ ਸਕੱਤਰ ਸਤੀਸ਼ ਚੰਦਰਾ ਦੀ, ਉਹਨੇ 3-4 ਡੇਟਾ ਦਿੱਤੀਆਂ ਕਿ ਜਦੋਂ ਅਸੀਂ ਚਿੱਠੀ ਪੱਤਰ ਕੇਂਦਰ ਸਰਕਾਰ ਦੇ ਨਾਲ ਕੀਤਾ ਤੇ ਕਿਵੇਂ ਉਹਨਾਂ ਨੇ ਸਾਨੂੰ ਉੱਥੋਂ ਜਵਾਬ ਦਿੱਤੇ ਨੇ, ਲੇਕਿਨ ਸਾਨੂੰ CBI ਦੀ ਜਿਹੜੀ ਜਾਂਚ ਸੀਗੀ ਉਹ CBI ਤੋਂ ਵਾਪਸ ਲੈ ਕੇ ਸਾਨੂੰ ਹੈਂਡਓਵਰ ਨਹੀਂ ਕੀਤੀ। ਹੁਣ ਸਵਾਲ ਤਾਂ ਸੂਬਾ ਸਰਕਾਰ 'ਤੇ ਵੀ ਖੜੇ ਹੁੰਦੇ ਆ। ਕੈਪਟਨ ਅਮਰਿੰਦਰ ਸਿੰਘ ਤੇ ਉਹਦੀ ਕਿੱਡੀ ਵੱਡੀ ਫੌਜ ਆ, ਹਰ ਮਹੀਨੇ 2-3 ਗੇੜੇ ਉਹਨਾਂ ਦੇ ਜਿਹੜੇ ਉਹ ਦਿੱਲੀ ਦੇ ਲੱਗਦੇ ਨੇ। ਤੇ ਜੋ ਤੁਸੀਂ ਦਿੱਲੀ ਜਾਂਦੇ ਪੂਰੀ ਟੀਮ ਲੈ ਕੇ ਜਾਓ, ਤੁਸੀਂ ਕਾਹਦੇ ਵਾਸਤੇ ਉਹਨਾਂ ਨੂੰ ਚਿੱਠੀ ਪੱਤਰ ਕਰ ਦਿਓ, ਹੋਮ ਮਿਨਿਸਟਰ ਕੋਲ ਜਾ ਕੇ ਸਿੱਧੇ ਬੈਠ ਜਾਓ, ਉਹਨਾਂ ਨੂੰ ਕਹੋ ਜੀ ਆਹ ਸਾਡਾ ਵਿਧਾਨ ਸਭਾ ਦਾ ਜਨਾਨੀ ਮਸਲੀ ਰੈਜੂਲੇਸ਼ਨ ਆ, ਇਹਨੂੰ ਚੱਕੋ ਤੇ ਇਹਦੇ ਉੱਪਰ ਜਿਹੜੀ ਆ ਕਾਰਵਾਈ ਕਰੋ ਤੇ ਸਾਨੂੰ ਇਹ ਕੇਸ ਜਿਹੜੇ ਹੈਂਡਓਵਰ ਕਰੋ ਤੇ ਗੱਲ ਖਤਮ ਹੋ ਜਾਂਦੀ ਆ। ਲੇਕਿਨ ਬਦਕਿਸਮਤੀ ਸੂਬਾ ਸਰਕਾਰ ਨੇ ਵੀ ਇਹ ਕੁਛ ਨਹੀਂ ਕੀਤਾ। ਮੈਂ ਪਹਿਲਾ ਨਾਮ ਲੈ ਕੇ ਹਟਿਆ, ਸਾਰੀਆਂ ਰਾਜਸੀ ਪਾਰਟੀਆਂ ਜਿੰਨੀਆਂ ਵੀ ਪੰਜਾਬ 'ਚ ਵਿਚਰ ਰਹੀਆਂ ਨੇ, ਈਵਨ ਕਿ ਕੇਂਦਰ 'ਚ ਬੈਠੀ BJP ਵੀ, ਸਾਰਿਆਂ ਨੇ ਇਹਦੇ 'ਤੇ ਰੋਟੀਆਂ ਸੇਕੀਆਂ ਨੇ। ਕਿਸੇ ਨੇ ਵੀ ਇਹਨੂੰ ਸੰਜੀਦਗੀ ਨਾਲ ਨਹੀਂ ਲਿਆ। ਸਿਰਫ 2 ਜਿਹੜੇ ਮੁਲਜ਼ਮ ਇਹਦੇ 'ਚ ਇਨਵੋਲਵ ਸੀ, ਉਹਨਾਂ 'ਚ ਮਹਿੰਦਰਪਾਲ ਬਿੱਟੂ ਜਿਹੜਾ ਨਾਭੇ ਜੇਲ੍ਹ 'ਚ ਮਰਡਰ ਹੋ ਗਿਆ, ਤੇ ਉਸ ਤੋਂ ਪਹਿਲਾਂ ਗੁਰਦੇਵ ਪ੍ਰੇਮੀ ਜੀ ਦੀ ਬੁਰਜਵਾਰ ਸਿੰਘ ਵਾਲਾ ਗੁਰਦੁਆਰਾ ਸਾਹਿਬ ਦੇ ਸਾਹਮਣੇ ਦੁਕਾਨ ਸੀ ਤੇ ਉਹਨੇ ਨਾਲ ਹੋ ਕੇ ਗੁਰੂ ਮਹਾਰਾਜ ਦਾ ਸਰੂਪ ਚੋਰੀ ਕਰਵਾਇਆ ਸੀ ਤੇ ਉਹਨੂੰ ਉਸ ਵੇਲੇ ਕੁਝ ਨੌਜਵਾਨਾਂ ਨੇ ਇੱਥੋਂ ਇਸ ਸੰਸਾਰ ਤੋਂ ਜਿਹੜਾ ਉਹ ਚੱਲਦਾ ਕਰ ਦਿੱਤਾ ਸੀ। ਮਤਲਬ ਗੁਰੂ ਮਹਾਰਾਜ ਨੇ ਫੇਰ ਵੀ ਆਪਣੇ ਆਪ ਜਿਹੜਾ ਇਹ ਬਦਲਾ ਲੈ ਲਿਆ। ਉਹਨਾਂ ਨੇ ਇਹ ਜਿਹੜੀ ਏਡੀ ਵੱਡੀ ਗਲਤੀ ਕੀਤੀ ਗਈ ਸੀ ਉਹ ਜਿਹੜੀ ਸੀ ਉਹਦਾ ਬਦਲਾ ਲਿਆ, ਲੇਕਿਨ ਸਮੇਂ ਦੀਆਂ ਸਰਕਾਰਾਂ ਨੇ ਇਹਦੀ ਜਿਹੜੀ ਗਲਤੀ ਕਰਨ ਵਾਲੇ ਸੀ ਉਹਨਾਂ ਨੂੰ ਕਟਹਿਰੇ 'ਚ ਖੜਾ ਨਹੀਂ ਕੀਤਾ। ਹੁਣ ਸਵਾਲ ਇੱਥੇ ਖੜਾ ਹੁੰਦਾ ਕਿ ਸਮੇਂ ਦੇ ਉੱਪਰ ਉਪਜੀਆਂ ਸਥਿਤੀਆਂ, ਪਹਿਲੀ ਗੱਲ ਤਾਂ 3-4 ਵਾਰ ਜਿਹੜੀ ਇਹ ਕੇਸ ਹੋਏ ਨੇ, 1 ਜੂਨ 2015 ਨੂੰ ਬੁਰਜਵਾਰ ਸਿੰਘ ਵਾਲਾ ਤੋਂ, ਫਿਰ 2 ਤਰੀਕ ਨੂੰ ਇਹਦੀ FIR ਦਰਜ ਹੋਣੀ, ਧਮਕੀ ਭਰੇ ਪੱਤਰ ਲੱਗਣੇ, 25 ਨਵੰਬਰ ਨੂੰ ਉਹਨਾਂ ਦੀ FIR 117 ਨੰਬਰ 'ਤੇ ਦਰਜ ਹੋਣੀ। ਪਹਿਲਾਂ ਜਦੋਂ ਸਰੂਪ ਚੋਰੀ ਹੋਏ ਉਸ ਵੇਲੇ FIR ਨੰਬਰ 163 ਬਾਜਾ ਖਾਨਾ ਥਾਣੇ ਦੇ ਵਿੱਚ ਦਰਜ ਹੋਈ। ਤੇ ਫਿਰ ਜਦੋਂ ਗੁਰੂ ਮਹਾਰਾਜ ਦੇ ਸਰੂਪਾਂ ਦੇ ਅੰਗ ਜਿਹੜੇ ਸੀ ਉਹ ਖਿਲਰੇ ਮਿਲੇ, ਉਸ ਵੇਲੇ FIR ਨੰਬਰ 128 ਜਿਹੜੀ ਕਿ 12 ਅਕਤੂਬਰ ਨੂੰ ਦਰਜ ਕੀਤੀ ਗਈ। ਇਹ 3 ਕੇਸ ਨੇ। ਤਿੰਨੋਂ ਕੇਸਾਂ ਦੇ ਉੱਪਰ ਇੰਨੀ ਕੋ ਰੱਜ ਕੇ ਰਾਜਨੀਤੀ ਹੋ ਗਈ। ਇਕੱਲੇ ਇਹਨਾਂ ਤਿੰਨਾਂ 'ਤੇ ਨਹੀਂ, ਜਿਹੜੇ ਗੋਲੀ ਕਾਂਡ ਨਾਲ ਸੰਬੰਧਿਤ 2 ਕੇਸ ਸੀਗੇ, ਜਿਹੜਾ 'ਚ ਇੱਕ ਕੋਟਕਪੂਰਾ ਦਾ ਸੀ। ਕੋਟਕਪੂਰਾ ਲਾਠੀਚਾਰਜ ਹੋਇਆ, ਕੁਛ ਉੱਥੇ ਸੰਗਤਾਂ ਬੈਠੀਆਂ ਫੱਟੜ ਹੋਈਆਂ, ਲੇਕਿਨ ਬਹਿਬਲ ਕਲਾਂ ਦੇ ਵਿੱਚ ਗੋਲੀ ਚੱਲੀ, 2 ਨੌਜਵਾਨ ਸ਼ਹੀਦ ਹੋਏ। ਅੱਜ ਤੱਕ ਉਹਦੇ ਵਿੱਚ ਕੇਵਲ 2 ਪੁਲਿਸ ਅਧਿਕਾਰੀ, ਪਰਮਰਾਜ ਸਿੰਘ ਉਗਨਾ ਨੰਗਲ IG ਤੇ SSP ਚਰਨਜੀਤ ਸ਼ਰਮਾ, ਜਿਹੜੇ ਉਸ ਵੇਲੇ ਮੋਗੇ SSP ਸੀ, ਸਿਰਫ 2 ਅਧਿਕਾਰੀਆਂ ਨੂੰ ਅੱਜ ਤੱਕ ਗ੍ਰਿਫਤਾਰ ਕੀਤਾ ਗਿਆ। ਬਾਕੀ ਚਾਹੇ ਉਹ ਇੰਸਪੈਕਟਰ ਲੈਵਲ ਦਾ ਸੀ,
ਚਾਹੇ ਉਹ DSP ਲੈਵਲ ਦਾ ਸੀ, ਚਾਹੇ SP ਲੈਵਲ ਦਾ ਸੀ, ਤੇ ਚਾਹੇ ਉਸ ਵੇਲੇ ਕੋਈ SHO ਸੀ, ਸਾਰਿਆਂ ਨੂੰ ਹੀ ਖੁੱਲ੍ਹੀ ਛੁੱਟੀ ਦੇ ਦਿੱਤੀ ਤੇ ਉਹਨਾਂ ਨੇ ਜਾ ਕੇ ਹਾਈ ਕੋਰਟ ਤੋਂ ਜ਼ਮਾਨਤਾਂ ਜਿਹੜੀਆਂ ਉਹ ਲੈ ਲਈਆਂ। ਜੇ ਹਾਈ ਕੋਰਟ ਤੋਂ ਜ਼ਮਾਨਤਾਂ ਹੀ ਲੈਣੀਆਂ ਸੀ ਤੇ ਸੂਬਾ ਸਰਕਾਰ ਕਿੱਥੇ ਸੀ? 1 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ, ਨਿਆਂ ਉਹਦੇ 'ਚ ਵੀ ਨਹੀਂ ਦਿੱਤਾ। ਹੁਣ ਰਹੀ ਗੱਲ ਇਸ ਕੇਸ ਦੇ ਵਿੱਚ, ਇਸ ਕੇਸ ਦੇ ਵਿੱਚ ਸਤੀਸ਼ ਚੰਦਰਾ ਐਡੀਸ਼ਨਲ ਸੈਕਟਰੀ ਨੇ, ਪ੍ਰਮੁੱਖ ਸਕੱਤਰ ਨੇ ਪੰਜਾਬ ਸਰਕਾਰ ਦੇ, ਉਹ ਕਹਿੰਦੇ ਆ ਕਿ 4/11/2015 ਨੂੰ ਕੇਂਦਰ ਦੇ ਪਰਸੋਨਲ ਵਿਭਾਗ ਵੱਲੋਂ CBI ਇਨਕੁਆਇਰੀ ਦੇ ਲਈ ਇੱਕ ਪੱਤਰ ਜਾਰੀ ਕੀਤਾ ਗਿਆ ਤੇ ਇਹ ਕੇਸ ਜਿਹੜੇ 3 ਸੀ, ਸੂਬਾ ਸਰਕਾਰ ਉਸ ਵੇਲੇ ਦੀ ਨਹੀਂ ਜਿਹੜੇ ਸੀਗੇ ਉਹਨਾਂ ਨੂੰ ਰਿਕੁਐਸਟ ਕੀਤੀ ਸੀ ਤੇ ਉਹਨਾਂ ਨੇ ਇਹ CBI ਨੂੰ ਹੈਂਡਓਵਰ ਕਰ ਦਿੱਤੇ। ਉਸ ਤੋਂ ਬਾਅਦ 28 ਅਗਸਤ 2018 ਨੂੰ ਵਿਧਾਨ ਸਭਾ ਵੱਲੋਂ ਜਦੋਂ CBI ਤੋਂ ਜਾਂਚ ਵਾਪਸ ਲੈਣ ਦੇ ਲਈ ਮਤਾ ਜਿਹੜਾ ਉਹ ਵਿਧਾਨ ਸਭਾ 'ਚ ਲਿਆਂਦਾ ਗਿਆ ਤਾਂ ਉਹਦੀ ਲਈ 7 ਸਤੰਬਰ ਨੂੰ ਪੰਜਾਬ ਸਰਕਾਰ ਵੱਲੋਂ ਕੇਂਦਰ ਦੇ ਪਰਸੋਨਲ ਵਿਭਾਗ ਨੂੰ ਇੱਕ ਪੱਤਰ ਲਿਖਿਆ ਗਿਆ ਕਿ ਇਹ ਵਿਧਾਨ ਸਭਾ ਚਾਹੁੰਦੀ ਆ ਕਿ ਇਹ ਕੇਸ ਜਿਹੜੇ ਨੇ ਇਹ CBI ਨੇ ਹੁਣ ਤੱਕ ਇਹਦੇ ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਤੇ ਲੰਬਾ ਸਮਾਂ ਨਿਕਲ ਗਿਆ। ਇੰਨੇ ਸਮੇਂ 'ਚ ਜਦੋਂ ਕਾਰਵਾਈ ਨਹੀਂ ਕੀਤੀ, 2015 ਦੇ ਇਹ ਕੇਸ ਨੇ ਤੇ 2018 ਆ ਗਿਆ। ਇਸ ਇਨਸੀਡੈਂਟ ਨੂੰ ਤਕਰੀਬਨ 3 ਸਾਲ ਦਾ ਜਿਹੜਾ ਉਸ ਤੋਂ ਵੱਧ ਦਾ ਸਮਾਂ ਹੋ ਗਿਆ, ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਇਸ ਕਰਕੇ ਇਹਨਾਂ ਤੋਂ ਕੇਸ ਜਿਹੜੇ ਆ ਉਹ ਸਾਨੂੰ ਵਾਪਸ ਜਿਹੜੇ ਆ ਉਹ ਦੇ ਦਿਓ, ਲੇਕਿਨ ਕੇਂਦਰ ਨੇ ਕੋਈ ਉਹਦਾ ਜਵਾਬ ਨਹੀਂ ਦਿੱਤਾ। ਇਸ ਤੋਂ ਬਾਅਦ ਸੂਬਾ ਸਰਕਾਰ ਵੀ ਸੁੱਤੀ ਰਹੀ। ਸੂਬਾ ਸਰਕਾਰ ਨੇ ਦੂਸਰਾ ਉਹ 18 ਮਾਰਚ 2019 ਨੂੰ ਕੇਂਦਰ ਦੇ ਫਿਰ ਪਰਸੋਨਲ ਵਿਭਾਗ ਨੂੰ ਜਿਹੜਾ ਉਹ ਪੱਤਰ ਲਿਖਿਆ। ਉਸ ਪੱਤਰ 'ਚ ਉਹਨਾਂ ਨੇ ਫਿਰ ਕਿਹਾ ਕਿ ਅਜੇ ਤੱਕ CBI ਨੇ ਇਹਦੇ ਤੇ ਕੁਝ ਨਹੀਂ ਕੀਤਾ, ਇਸ ਕਰਕੇ ਸਾਨੂੰ ਇਹ ਕੇਸ ਵਾਪਸ ਦੇ ਦਿਓ ਤੇ ਅਸੀਂ ਇਹ ਆਪਦੀ ਜਿਹੜੀ ਸਾਡੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣੀ ਆ ਅਸੀਂ ਉਹਦੇ ਤੋਂ ਇਹਦੀ ਇਨਕੁਆਇਰੀ ਕਰਾਉਣਾ ਚਾਹੁੰਦੇ ਹਾਂ। ਲੇਕਿਨ ਕੇਸ ਫਿਰ ਵੀ ਵਾਪਸ ਨਹੀਂ ਆਏ। ਅਖੀਰ ਉਹਦਾ ਜਵਾਬ ਮਿਲਦਾ 26 ਜੂਨ 2019 ਨੂੰ। ਸੈਕਟਰੀ ਪਰਸੋਨਲ ਨੇ ਭਾਰਤ ਸਰਕਾਰ ਦੇ, ਉਹ ਕਹਿੰਦੇ ਅਸੀਂ CBI ਦੇ ਡਾਇਰੈਕਟਰ ਨੂੰ ਲਿਖਿਆ, ਲੇਕਿਨ CBI ਦੇ ਡਾਇਰੈਕਟਰ ਨੇ ਅਜੇ ਤੱਕ ਸਾਨੂੰ ਇਹਦੇ ਤੇ ਕੋਈ ਜਵਾਬ ਨਹੀਂ ਦਿੱਤਾ। ਜਦੋਂ ਜਵਾਬ ਆਏਗਾ ਉਸ ਵੇਲੇ ਅਸੀਂ ਤੁਹਾਨੂੰ ਇਹਦਾ ਜਿਹੜਾ ਜੋ ਵੀ ਹੋਏਗਾ ਉਹ ਜਵਾਬ ਦੇ ਦਿਆਂਗੇ, ਲੇਕਿਨ ਅਜੇ ਤੱਕ ਸਾਨੂੰ CBI ਦੇ ਡਾਇਰੈਕਟਰ ਵੱਲੋਂ ਕੋਈ ਜਵਾਬ ਨਹੀਂ ਆਇਆ। ਹੁਣ ਸਵਾਲ ਇਹ ਖੜਾ ਹੁੰਦਾ ਕਿ 26 ਜੂਨ ਨੂੰ ਭਾਰਤ ਸਰਕਾਰ ਦਾ ਪਰਸੋਨਲ ਡਿਪਾਰਟਮੈਂਟ ਦਾ ਸੈਕਟਰੀ ਜਿਹੜਾ ਉਹ ਲਿਖਦਾ ਕਿ ਅਜੇ ਤੱਕ ਸਾਨੂੰ CBI ਦੇ ਡਾਇਰੈਕਟਰ ਵੱਲੋਂ ਕੋਈ ਜਵਾਬ ਨਹੀਂ ਆਇਆ ਤੇ 4 ਜੁਲਾਈ ਨੂੰ CBI ਕੋਰਟ ਮੋਹਾਲੀ 'ਚ ਕਲੋਜ਼ਰ ਰਿਪੋਰਟ ਪੇਸ਼ ਕਰ ਦਿੰਦੀ ਆ। ਕਿਹਦੇ ਇਸ਼ਾਰੇ ਤੇ ਹੋਈ ਆ? ਸੈਂਟਰ 'ਚ ਸਰਕਾਰ ਕਿਹਦੀ ਆ? ਕਿਉਂਕਿ ਗਵਾਂਢੀ ਸੂਬੇ 'ਚ ਹਰਿਆਣਾ, ਉੱਥੇ ਆਉਣ ਵਾਲੀਆਂ ਚੋਣਾਂ ਨੇ, ਸਰਸੇ ਵਾਲੇ ਸਾਹ ਦੀਆਂ ਵੋਟਾਂ ਨੇ, ਉਹਦੀਆਂ ਵੋਟਾਂ ਲੈਣ ਦੇ ਲਈ ਕਿਤੇ ਨਾ ਕਿਤੇ ਉਹਨਾਂ ਨੂੰ ਖੁਸ਼ ਕਰਨ ਦੇ ਲਈ। ਉਸ ਤੋਂ ਪਹਿਲਾਂ ਮਹਿੰਦਰਪਾਲ ਬਿੱਟੂ ਦਾ ਨਾਭੇ ਜੇਲ੍ਹ 'ਚ ਕਤਲ ਹੋਇਆ, ਉਹਦੇ ਸੰਸਕਾਰ ਤੋਂ ਆਕੜ ਗਈ ਉੱਥੇ ਬੈਠੀ ਉਹਨਾਂ ਦੇ ਜਿਹੜੇ ਡੇਰਾ ਪ੍ਰੇਮੀ ਸੀ ਤੇ ਫਿਰ ਸੂਬਾ ਸਰਕਾਰ ਨਾਲ ਸਮਝੌਤਾ ਹੋਇਆ। ਕਿਤੇ ਨਾ ਕਿਤੇ ਜਿਹੜੇ ਦੋਸ਼ ਲੱਗ ਰਹੇ ਨੇ ਉਹ ਇਹ ਨੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਨੂੰ ਉਹਦੇ ਤੇ ਇੰਨੀ ਕੁ ਸਿਆਸਤ ਕੀਤੀ ਆ, ਚਾਹੇ ਉਹ ਸੂਬਾ ਸਰਕਾਰ ਆ, ਚਾਹੇ ਉਹ ਅਕਾਲੀ ਦਲ ਆ ਤੇ ਚਾਹੇ ਕੇਂਦਰ 'ਚ ਬੈਠੀ BJP ਦੀ ਸਰਕਾਰ ਆ। ਤਿੰਨਾਂ ਨੇ ਰਲ ਕੇ ਏਡੀ ਕੋ ਵੱਡੀ ਖੇਡ ਖੇਡੀ ਆ ਕਿ ਉਸ ਖੇਡ ਦੇ ਵਿੱਚ ਕਿਤੇ ਨਾ ਕਿਤੇ ਸਮਝੌਤਾ ਕਰਕੇ ਤੇ ਜਿਹੜੀ ਕਲੋਜ਼ਰ ਰਿਪੋਰਟ ਆ CBI ਵੱਲੋਂ ਪੇਸ਼ ਕਰ ਦਿੱਤੀ ਗਈ। CBI ਤਰਕ ਕੀ ਦਿੰਦੀ ਆ? ਹੁਣ ਤਰਕ ਦੇਖਣ ਵਾਲੇ ਆ CBI ਦੇ। CBI ਕਹਿੰਦੀ ਆ ਕਿ ਪਹਿਲੀ ਗੱਲ ਤਾਂ ਸਾਨੂੰ ਇਹਦੇ ਵਿੱਚ ਪੁਖਤਾ ਗਵਾਹ ਕੋਈ ਮਿਲਿਆ ਹੀ ਨਹੀਂ, ਇਸ ਕਰਕੇ ਅਸੀਂ ਇਹ ਜਿਹੜੀ ਆ ਇਹਨੂੰ ਕਲੋਜ਼ਰ ਰਿਪੋਰਟ ਜਿਹੜੀ ਪੇਸ਼ ਕਰ ਰਹੇ ਹਾਂ। ਦੂਸਰਾ ਉਹ ਕਹਿੰਦੇ ਆ ਕਿ ਉੱਥੇ ਜਿਹੜੇ ਧਮਕੀ ਭਰੇ ਪੋਸਟਰ ਲੱਗੇ ਸੀ ਉਹਦੇ ਉੱਪਰ ਜਿਹੜਾ ਹੈਂਡਰਾਈਟਿੰਗ ਐਕਸਪਰਟ ਦੀ ਰਿਪੋਰਟ ਆ ਉਹਨਾਂ ਦੇ ਵਿੱਚ ਤੇ ਫਿੰਗਰਪ੍ਰਿੰਟ ਦੇ ਐਕਸਪਰਟ ਨੇ, ਉਹਨਾਂ ਦੇ ਆਪਸ 'ਚ ਵਿਰੋਧਾਭਾਸ ਨੇ। ਇਸ ਕਰਕੇ ਇਹ ਕੇਸ ਜਿਹੜਾ ਇਹਦੇ ਵਿੱਚ ਸਾਨੂੰ ਕੋਈ ਬਹੁਤੇ ਵਧੀਆ ਕਲਿਊ ਨਹੀਂ ਮਿਲੇ, ਇਸ ਕਰਕੇ ਅਸੀਂ ਕਲੋਜ਼ਰ ਰਿਪੋਰਟ ਪੇਸ਼ ਕਰ ਰਹੇ ਹਾਂ। ਤੀਸਰਾ ਉਹਦੇ ਵਿੱਚ ਇੱਕ ਪੁਆਇੰਟ ਹੋਰ ਲਿਆ ਗਿਆ ਕਿ ਸੂਬੇ ਦੀ ਸਰਕਾਰ ਵੱਲੋਂ 6 ਸਤੰਬਰ 2018 ਨੂੰ, ਮਤਲਬ ਜਿਹੜਾ ਸਤੰਬਰ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਪੱਤਰ ਲਿਖਿਆ ਗਿਆ ਸੀ, ਉਹ ਕਹਿੰਦੇ ਸਾਨੂੰ ਸੂਬਾ ਸਰਕਾਰ ਵੱਲੋਂ ਕੇਂਦਰ ਸਰਕਾਰ ਨੂੰ ਇਹ ਪੱਤਰ ਲਿਖਿਆ ਗਿਆ ਕਿ ਅਸੀਂ ਕੇਸ ਵਾਪਸ ਲੈ ਰਹੇ ਹਾਂ। ਫਿਰ ਜੇ 2018 'ਚ ਕੇਸ ਵਾਪਸ ਲੈਣ ਦਾ ਪੱਤਰ ਲਿਖਿਆ ਗਿਆ ਸੀ
ਤਾਂ 1 ਸਾਲ ਬਾਅਦ ਆ ਕੇ ਕਲੋਜ਼ਰ ਰਿਪੋਰਟ ਕਿਉਂ ਦਿੱਤੀ ਜਾਂਦੀ ਆ? ਫਿਰ ਤੁਸੀਂ ਸਿੱਧਾ ਹੀ CBI ਕੋਰਟ ਨੂੰ ਕਹੋ ਕਿ ਸਾਨੂੰ ਇਹਦੇ 'ਚ ਕੁਛ ਤੱਥ ਬਹੁਤੇ ਨਹੀਂ ਮਿਲੇ, ਪਰ ਜੋ ਮਿਲੇ ਨੇ ਉਹ ਸੂਬਾ ਸਰਕਾਰ ਦੇ ਨਾਲ, ਉਹਦੇ ਪੁਲਿਸ ਵਿਭਾਗ ਦੇ ਨਾਲ ਅਸੀਂ ਸ਼ੇਅਰ ਕਰ ਦਿੱਤੇ ਨੇ, ਤੇ ਪੁਲਿਸ ਪੰਜਾਬ ਸਰਕਾਰ ਨੇ ਇਹ ਕੇਸ ਸਾਡੇ ਤੋਂ ਵਾਪਸ ਲੈ ਲਏ ਨੇ। ਇਸ ਕਰਕੇ ਉਹਦੀ ਇਨਵੈਸਟੀਗੇਸ਼ਨ ਜਿਹੜੀ ਉਹ ਪੰਜਾਬ ਪੁਲਿਸ ਕਰੇਗੀ, ਤੇ ਪੰਜਾਬ ਪੁਲਿਸ ਜਿਹੜੀ ਉਹਨਾਂ ਦੀ ਡਿਸਟ੍ਰਿਕਟ ਕੋਰਟ ਆ ਉਹਦੇ ਵਿੱਚ ਇਹਦੀ ਜਿਹੜਾ ਉਹ ਚਾਰਜਸ਼ੀਟ ਜਿਹੜੀ ਉਹ ਫਾਈਲ ਕਰੇਗੀ, ਤੇ ਗੱਲ ਖਤਮ ਸੀ। ਹੁਣ ਸਵਾਲ ਇਹ ਆ ਕਿ ਤੁਸੀਂ ਪਹਿਲਾ ਕਲੋਜ਼ਰ ਰਿਪੋਰਟ ਜਿਹੜੀ ਆ ਉੱਥੇ ਪੇਸ਼ ਕਰ ਦਿੱਤੀ, ਜਦੋਂ ਸੂਬਾ ਸਰਕਾਰ ਦੀ ਨੀਂਦ ਖੁੱਲ੍ਹੀ, ਸੂਬਾ ਸਰਕਾਰ 'ਤੇ ਪ੍ਰੈਸ਼ਰ ਪਿਆ ਤੇ ਸੂਬਾ ਸਰਕਾਰ ਨੇ ਉਹਦੀ ਕਾਪੀ ਲੈਣ ਦੀ ਕੋਸ਼ਿਸ਼ ਕੀਤੀ, ਤਾਂ CBI ਨੇ ਇਹ ਕਹਿ ਕੇ ਵਿਰੋਧ ਕੀਤਾ। ਪਹਿਲਾਂ ਕਹਿੰਦੇ ਨੇ ਕਿ ਸੂਬਾ ਸਰਕਾਰ ਨੇ ਇਹ ਕੇਸ ਵਾਪਸ ਲੈਣ ਦਾ ਨਿਰਣਾ ਲਿਆ, ਇਸ ਕਰਕੇ ਕਲੋਜ਼ਰ ਰਿਪੋਰਟ ਆ। ਜੇ ਕਲੋਜ਼ਰ ਰਿਪੋਰਟ ਹੁਣ ਉਹਦੀ ਕਾਪੀ ਲੈਣ ਦੀ ਸੂਬਾ ਸਰਕਾਰ ਨੇ ਕੋਸ਼ਿਸ਼ ਕੀਤੀ, ਤਾਂ CBI ਨੇ ਇਹ ਕਹਿ ਕੇ ਵਿਰੋਧ ਕੀਤਾ ਕਿ ਸੂਬਾ ਸਰਕਾਰ ਤਾਂ ਇਹਦੇ ਵਿੱਚ ਪਾਰਟੀ ਹੀ ਨਹੀਂ ਹੈ, ਅਸੀਂ ਖੁਦ ਪਾਰਟੀ ਹਾਂ, ਅਸੀਂ ਜਦੋਂ ਕਲੋਜ਼ਰ ਰਿਪੋਰਟ ਜਿਹੜੀ ਉਹ ਪੇਸ਼ ਕਰਤੀ, ਇਸ ਕਰਕੇ ਸੂਬਾ ਸਰਕਾਰ ਤਾਂ ਇਹਦੀ ਕਾਪੀ ਲੈ ਹੀ ਨਹੀਂ ਸਕਦੀ। ਹੁਣ ਬੜੇ ਵੱਡੇ ਸਵਾਲ ਖੜੇ ਹੁੰਦੇ ਨੇ ਕਿ ਸੂਬਾ ਸਰਕਾਰ ਜੇ ਪਾਰਟੀ ਨਹੀਂ ਹੈ, ਸੂਬਾ ਸਰਕਾਰ ਨੇ FIR ਤਾਂ ਤਿੰਨੋਂ ਸੂਬਾ ਸਰਕਾਰ ਨੇ ਦਰਜ ਕੀਤੀ ਸੀ, ਉਹ ਵੱਖਰੀ ਗੱਲ ਆ ਕਿ ਬਾਅਦ ਦੇ ਵਿੱਚ ਇਹ CBI ਨੂੰ ਹੈਂਡਓਵਰ ਕਰਤੇ। ਹੁਣ ਇਹ ਵੀ ਦੇਖਣ ਵਾਲੀ ਗੱਲ ਆ ਕਿ ਇਸ ਤੋਂ ਪਹਿਲਾਂ ਜਦੋਂ ਚਰਨਜੀਤ ਸ਼ਰਮਾ SSP ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਉਸ ਵੇਲੇ ਚਰਨਜੀਤ ਸ਼ਰਮਾ ਹਾਈ ਕੋਰਟ 'ਚ ਗਏ ਸੀ। ਹਾਈ ਕੋਰਟ ਨੇ ਕਿਹਾ ਕਿ ਜਿਹੜੀ ਇਹਨਾਂ ਦੀ CBI ਨੂੰ ਇਹ ਜਾਂਚ ਜਿਹੜੀ ਆ ਵਾਪਸ ਲੈਣ ਦਾ ਵਿਧਾਨ ਸਭਾ ਦਾ ਜਿਹੜਾ ਰੈਜੂਲੇਸ਼ਨ ਆ, ਉਹ ਵਿਧਾਨ ਸਭਾ ਦਾ ਬਿਲਕੁਲ ਦਰੁਸਤ ਫੈਸਲਾ, ਉਹਦੇ 'ਤੇ ਕੋਈ ਕਿੰਤੂ ਪਰੰਤੂ ਨਹੀਂ ਕੀਤਾ ਜਾ ਸਕਦਾ। ਜੇ ਉਹਦੇ 'ਤੇ ਕਿੰਤੂ ਪਰੰਤੂ ਨਹੀਂ ਕੀਤਾ ਜਾ ਸਕਦਾ ਤਾਂ ਫਿਰ ਇਹ ਵਾਪਸ ਕਿਉਂ ਨਹੀਂ ਕੀਤੀ ਗਈ? ਫਿਰ ਸੂਬਾ ਸਰਕਾਰ ਨੂੰ ਉਹ ਹਾਈ ਕੋਰਟ ਦੇ ਫੈਸਲੇ ਨੂੰ ਲੈ ਕੇ ਜਾਂ ਸੁਪਰੀਮ ਕੋਰਟ 'ਚ ਜਾਣਾ ਚਾਹੀਦਾ ਸੀ, ਜਾਂ ਦੁਬਾਰਾ ਹਾਈ ਕੋਰਟ 'ਚ ਚੈਲੰਜ ਕਰਨਾ ਚਾਹੀਦਾ ਸੀ, ਜਾਂ ਜਾ ਕੇ ਸਿੱਧਾ ਹੋਮ ਮਿਨਿਸਟਰ ਆਫ ਇੰਡੀਆ ਨਾਲ ਬੈਠ ਕੇ, ਸੂਬੇ ਦਾ ਮੁੱਖ ਮੰਤਰੀ ਜਿਹਦੇ ਕੋਲ ਹੋਮ ਵਿਭਾਗ ਵੀ ਆ, ਉਹ ਉੱਥੇ ਬੈਠ ਕੇ ਗੱਲ ਕਰਦਾ ਕਿ ਸਾਨੂੰ ਇਹ ਕੇਸ ਵਾਪਸ ਕਰੋ, ਅਸੀਂ ਇਹਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ। ਕਿਤੇ ਨਾ ਕਿਤੇ ਲੋਕਾਂ ਦੇ ਮਨ 'ਚ ਜਿਹੜੇ ਤੌਖਲੇ ਪਹਿਲੇ ਦਿਨ ਤੋਂ ਸੀ, ਜਿਹੜੇ ਨਵਜੋਤ ਸਿੰਘ ਸਿੱਧੂ ਨੇ ਸਟੇਜਾਂ ਤੋਂ ਵੀ ਕਹੇ ਸੀ ਕਿ ਇਹ ਰਲ ਕੇ ਖੇਡ ਰਹੇ ਨੇ, ਕਿਤੇ ਨਾ ਕਿਤੇ ਉਹੀ ਸਾਰਾ ਕੁਝ ਜਿਹੜਾ ਉਹ ਸਾਹਮਣੇ ਆ ਗਿਆ। ਔਰ ਇਹਦੇ ਇੱਕ ਹੋਰ ਗੱਲ ਜਿਹੜੀ ਹੋਰ ਵੱਡੀ ਉੱਠ ਕੇ ਖੜੀ ਹੋ ਗਈ ਆ, ਉਹ ਇਹ ਆ ਕਿ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਪ੍ਰਮੋਦ ਕੁਮਾਰ DGP ਦੇ ਅੰਡਰ ਬਣਾਈ ਗਈ ਸੀ, ਕਿਤੇ ਨਾ ਕਿਤੇ ਉਹਦੇ 'ਚ ਕੁੰਵਰ ਵਿਜੇ ਪ੍ਰਤਾਪ ਸਿੰਘ IG ਹੀ ਸਾਰੀ ਕਾਰਵਾਈ ਕਰ ਰਿਹਾ ਸੀ, ਇੱਕ IG ਅਰਨੋਪਾਲ ਸਿੰਘ, 2 SSP ਤੇ ਇੱਕ DGP, 3 ਉਹਦੇ ਤੋਂ ਖਫਾ ਸੀ, ਤੇ ਤਿੰਨੋਂ ਜਣੇ ਹੀ ਉਹਦੀ ਵਿਰੋਧਤਾ ਕਰਦੇ ਸੀ। ਉਸ ਵਿਰੋਧਤਾ ਦੇ ਵਿੱਚ ਹੁਣ ਆ ਕੇ ਜਿਸ ਵੇਲੇ 4 ਜੁਲਾਈ 2019 ਨੂੰ CBI ਕੋਰਟ ਦੇ ਵਿੱਚ CBI ਨੇ ਮੋਹਾਲੀ 'ਚ ਕਲੋਜ਼ਰ ਰਿਪੋਰਟ ਪੇਸ਼ ਕੀਤੀ, ਉਸ ਤੋਂ ਬਾਅਦ 27 ਜੁਲਾਈ ਨੂੰ ਪੰਜਾਬ ਦੇ DGP ਪ੍ਰਮੋਦ ਕੁਮਾਰ ਨੇ, ਜਿਹੜਾ ਉਸ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਮੁਖੀ ਆ, ਜਿਹਨੇ ਗੋਲੀकांड ਦੀ ਤਹਿਕੀਕਾਤ ਕਰਨੀ ਆ, ਉਹ ਉਹਨਾਂ ਨੂੰ ਲਿਖਦਾ ਕਿ ਸਾਡੇ ਕੋਲ ਪੁਖਤਾ ਸਬੂਤ ਨੇ, 2 SIM ਮਿਲ ਚੁੱਕੇ ਨੇ ਜਿਹੜੇ ਕਿ ਪਾਕਿਸਤਾਨੀ ਨੇ, ਤੇ ਇੱਕ ਹੋਰ ਕਲਿਊ ਮਿਲਿਆ ਸੀ ਜਿਹੜਾ ਕਿ ਵਿਅਕਤੀ ਇੰਡੀਆ ਛੱਡ ਕੇ ਜਾ ਚੁੱਕਾ, ਉਹਨਾਂ ਦੀ ਤਹਿਕੀਕਾਤ ਕਰਨੀ। ਇਸ ਕਰਕੇ ਤੁਸੀਂ ਇਹ ਜਿਹੜੀ ਕਲੋਜ਼ਰ ਰਿਪੋਰਟ ਆ ਇਹ ਤੁਸੀਂ ਗਲਤ ਪੇਸ਼ ਕੀਤੀ, ਇਹਦੀ ਦੁਬਾਰਾ ਤੋਂ ਇਨਕੁਆਇਰੀ ਕਰੋ, ਤੇ ਇਨਕੁਆਇਰੀ ਕਰਨੀ ਬਣਦੀ ਆ। ਹੁਣ ਸਵਾਲ ਇਹ ਆ, ਸੂਬੇ ਦਾ ਮੁੱਖ ਮੰਤਰੀ ਤੇ ਸੂਬੇ ਦੇ ਮੰਤਰੀ ਵਾਰ-ਵਾਰ ਦੁਹਾਈ ਦੇ ਰਹੇ ਆ ਕਿ ਅਸੀਂ ਇਹ ਕੇਂਦਰ ਸਰਕਾਰ ਤੋਂ ਵਾਪਸ ਲੈਣ ਲਈ ਲਿਖਿਆ, ਲੇਕਿਨ ਕੇਂਦਰ ਨੇ ਸਾਨੂੰ ਵਾਪਸ ਨਹੀਂ ਕੀਤੀ। ਲੇਕਿਨ ਜਿਹੜਾ DGP ਆ ਉਹ ਕਿਸ ਕਪੈਸਿਟੀ 'ਚ ਲਿਖਦਾ? DGP ਨੇ ਇੱਕ ਜਿਹੜਾ ਪੱਤਰ 27 ਜੁਲਾਈ ਵਾਲਾ ਲਿਖਿਆ, 1 ਮਹੀਨਾ ਹੋ ਗਿਆ, ਉਹਦਾ ਪੱਤਰ ਨੰਬਰ ਵੀ 3155 ਜਿਹੜਾ ਉਹਨੇ ਲਿਖਿਆ CBI ਨੂੰ। ਹੁਣ ਵੱਡੀ ਗੱਲ ਤੇ ਆ ਕਿ ਇੱਕ DGP ਆ, ਉਹ ਵੀ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਮੁਖੀ ਆ, ਉਹ ਸੂਬੇ ਦਾ DGP ਨਹੀਂ ਹੈ। ਉਹ DGP ਜੇ ਲਿਖੇਗਾ ਪੱਤਰ ਤਾਂ ਉਹ ਪਹਿਲਾਂ ਹੋਮ ਵਿਭਾਗ ਦੇ ਸਕੱਤਰ ਨੂੰ ਲਿਖੇਗਾ, ਤੇ ਹੋਮ ਵਿਭਾਗ ਦਾ ਸਕੱਤਰ ਵੀ ਆਪਣੇ ਲੈਵਲ 'ਤੇ ਕੋਈ ਕਾਰਵਾਈ ਨਹੀਂ ਕਰ ਸਕਦਾ। ਉਹ ਹੋਮ ਵਿਭਾਗ ਦਾ ਮੰਤਰੀ ਜਿਹੜਾ ਕਿ ਸੂਬੇ ਦਾ ਮੁੱਖ ਮੰਤਰੀ ਆ, ਉਹਦੇ ਕੋਲ ਜਾਏਗਾ ਤੇ ਉਹਦੇ ਸਿਗਨੇਚਰ ਨਾਲ
ਇਹ ਜੇ ਪੱਤਰ ਜਾਏਗਾ ਤੇ ਕੇਂਦਰ ਸਰਕਾਰ ਨੂੰ ਜਾਏਗਾ, ਡਾਇਰੈਕਟ DGP ਜਿਹੜਾ ਇਨਵੈਸਟੀਗੇਸ਼ਨ ਟੀਮ ਦਾ ਮੁਖੀ ਆ ਉਹ ਨਹੀਂ ਭੇਜ ਸਕਦਾ। ਹੁਣ ਸਵਾਲ ਇਹ ਖੜਾ ਹੁੰਦਾ ਕਿ ਜੇ ਤਾਂ ਪ੍ਰਮੋਦ ਕੁਮਾਰ ਨੇ ਆਪਣੇ ਲੈਵਲ ਤੇ ਭੇਜਿਆ ਇਹ ਪੱਤਰ ਆ ਤਾਂ ਫਿਰ ਪ੍ਰਮੋਦ ਕੁਮਾਰ ਜਿਹੜਾ ਉਹ ਸਸਪੈਂਡ ਹੋਣਾ ਚਾਹੀਦਾ। ਪ੍ਰਮੋਦ ਕੁਮਾਰ ਨੇ ਐਡਾ ਘਿਨਾਉਣਾ ਕਾਰਨਾਮਾ ਕੀਤਾ ਕਿ ਜਿਹੜਾ ਰਹਿੰਦੀ ਦੁਨੀਆ ਤੱਕ ਇਹੋ ਜਿਹੇ ਇਨਸਾਨ ਜਿਹੜੇ ਉਹਨਾਂ ਨੂੰ ਲੋਕ ਮੂੰਹ ਨਹੀਂ ਲਾਉਣਗੇ ਕਿ ਜਿਹਨੇ ਐਡੇ ਸੈਂਸਿਟਿਵ ਮੁੱਦੇ ਦੇ ਉੱਪਰ ਇਹ ਜਿਹੜਾ ਐਡਾ ਵੱਡਾ ਸਟੈਂਡ ਲੈ ਗਿਆ ਤੇ ਦੁਬਾਰਾ CBI ਦੀ ਜਿਹੜੀ ਆ ਇਨਵੈਸਟੀਗੇਸ਼ਨ ਬੰਦ ਹੋਈ ਹੋਈ, ਜਿੱਥੇ ਕਿ ਪੰਜਾਬ ਪੁਲਿਸ ਨੇ ਦੁਬਾਰਾ ਸਟਾਰਟ ਕਰਨੀ ਸੀ ਤੇ ਦੋਸ਼ੀ ਫੜ ਕੇ ਕਟਹਿਰੇ 'ਚ ਆ ਜਾਣੇ ਸੀ, ਲੇਕਿਨ ਉਹ ਦੁਬਾਰਾ ਉਹਨਾਂ ਨੂੰ ਇਨਵੈਸਟੀਗੇਸ਼ਨ ਕਰਨ ਦੇ ਲਈ ਪੱਤਰ ਜਿਹੜਾ ਉਹ ਲਿਖ ਦਿੱਤਾ। ਜੇ ਉਹ ਸੂਬੇ ਦੇ ਮੁੱਖ ਮੰਤਰੀ ਦੇ ਥਰੂ ਗਿਆ ਤੇ ਫਿਰ ਕਿਤੇ ਨਾ ਕਿਤੇ ਸੂਬੇ ਦਾ ਮੁੱਖ ਮੰਤਰੀ ਜਿਹੜਾ ਉਹ ਇਹਦੇ 'ਚ ਦੋਸ਼ੀ ਆ, ਤਾਂ ਫਿਰ ਸੂਬੇ ਦੇ ਮੁੱਖ ਮੰਤਰੀ ਨੂੰ ਜਿਹੜਾ ਉਹਨੂੰ ਅਸਤੀਫਾ ਦੇਣਾ ਚਾਹੀਦਾ, ਕਿਉਂਕਿ ਸੂਬੇ ਦੇ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਸੀ। ਸੂਬੇ ਦੇ ਮੁੱਖ ਮੰਤਰੀ ਨੇ ਤਲਵੰਡੀ ਸਾਬੋ ਦੀ ਧਰਤੀ ਤੇ ਖੜ ਕੇ ਗੁਟਕਾ ਸਾਹਿਬ ਹੱਥ 'ਚ ਫੜ ਕੇ ਸਹੁੰ ਖਾਧੀ ਸੀ ਕਿ ਨਸ਼ੇ ਜਿਹੜੇ ਆ ਉਹਨਾਂ ਨੂੰ ਜੜ ਤੋਂ ਖਤਮ ਕਰਾਂਗਾ ਤੇ ਜਿਹੜੀ ਬੇਅਦਬੀ ਦੇ ਦੋਸ਼ੀ ਉਹਨੂੰ ਫੜ ਕੇ ਸਲਾਖਾਂ ਪਿੱਛੇ ਦਿਆਂਗਾ। ਦਿੱਤਾ ਕਿਹਨੂੰ ਕਿ ਜਿਹੜੇ ਫੜਨੇ ਸੀ ਉਹ ਵੀ ਐਂਟੀਸਪੇਟਰੀ ਬੇਲਾਂ ਜਿਹੜੀਆਂ ਹਾਈ ਕੋਰਟ ਤੋਂ ਲੈ ਕੇ ਆ ਕੇ ਆਰਾਮ ਨਾਲ ਬੈਠ ਗਏ। ਹੋਇਆ ਕੀ? ਹੋਇਆ ਤਾਂ ਕੁਛ ਨਹੀਂ। ਇਹ ਹੋਇਆ ਕਿ ਕੈਪਟਨ ਅਮਰਿੰਦਰ ਸਿੰਘ ਨੂੰ 10 ਸਾਲਾਂ ਬਾਅਦ ਗੱਦੀ ਨਸੀਬ ਹੋ ਗਈ, ਜਿਹਦਾ ਉਹ ਅੱਜ ਵੀ ਸੁੱਖ ਜਿਹੜਾ ਭੋਗ ਰਿਹਾ। ਅਗਲਾ ਸਵਾਲ ਉਸ ਵੇਲੇ ਦੇ ਜਿਹੜਾ ਮਿਨਿਸਟਰ ਸੀਗਾ ਰੂਰਲ ਡਿਵੈਲਪਮੈਂਟ ਦਾ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਉਹਦੇ ਤੇ ਖੜੇ ਹੁੰਦੇ ਨੇ ਕਿ ਇਹ ਮੋਸ਼ਨ ਉਹਨਾਂ ਨੇ ਲਿਆਂਦਾ ਸੀ ਵਿਧਾਨ ਸਭਾ ਦੇ ਵਿੱਚ। ਜਦੋਂ ਵਿਰੋਧੀ ਧਿਰ ਵੱਲੋਂ ਜਾਂ ਕਿਸੇ MLA ਦੇ ਵੱਲੋਂ ਵਿਧਾਨਕਾਰ ਵੱਲੋਂ ਮੋਸ਼ਨ ਆਉਂਦਾ, ਉਹਦਾ ਕੁਛ ਹੋਰ ਅਸਰ ਹੁੰਦਾ। ਜਦੋਂ ਰੂਲਿੰਗ ਪਾਰਟੀ ਦੇ ਵਿੱਚ ਬੈਠੇ ਮੰਤਰੀ ਦੇ ਵੱਲੋਂ ਜਿਹੜਾ ਤੀਜੇ ਜਾਂ ਚੌਥੇ ਨੰਬਰ ਤੇ ਮਿਨਿਸਟਰ ਆ ਉਹਦੇ ਵੱਲੋਂ ਮੋਸ਼ਨ ਆਉਂਦਾ ਤੇ ਉਹਦਾ ਕੋਈ ਨਾ ਕੋਈ ਉਹਦੇ ਪਿੱਛੇ ਤੱਥ ਹੁੰਦੇ ਨੇ ਤੇ ਤੱਥਾਂ ਦੇ ਆਧਾਰ ਤੇ ਆਇਆ ਹੁੰਦਾ ਤੇ ਉਹਦੇ ਵਿੱਚ ਉਹਦੀ ਰਿਸਪੌਂਸਿਬਿਲਟੀ ਹੋਰ ਵੀ ਵੱਧ ਜਾਂਦੀ ਆ। ਤੇ ਜਦੋਂ ਇਹ ਮੋਸ਼ਨ ਆਇਆ ਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਉਸ ਵੇਲੇ ਬੜੀ ਡਟ ਕੇ, ਜਿਹੜੀ ਉਸ ਵੇਲੇ ਦੇ ਪਹਿਲੇ DGP ਸੀ ਸਮੇਤ ਸੈਣੀ, ਉਹਦੀ ਰੱਜ ਕੇ ਮੁਖਾਲਫਤ ਕੀਤੀ ਸੀ ਤੇ ਮੁੱਖ ਮੰਤਰੀ ਨੂੰ ਕਿਹਾ ਸੀ ਕਿ ਸਾਨੂੰ ਦਿਓ ਇਹ ਡਿਪਾਰਟਮੈਂਟ, ਅਸੀਂ ਫੜ ਕੇ ਇਹਨੂੰ ਲਿਆ ਕੇ ਕਟਹਿਰੇ 'ਚ ਖੜਾ ਕਰਦੇ ਹਾਂ। ਕਿਤੇ ਨਾ ਕਿਤੇ ਅੱਜ ਜ਼ਿੰਮੇਵਾਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਵੀ ਬਣਦੀ ਆ ਕਿ ਉਹ ਸੂਬੇ ਦੇ ਵਿੱਚ ਕੈਬਨਿਟ ਰੈਂਕ ਤੇ ਬੈਠਾ ਤੇ ਉਹਨੇ ਜਿਹੜਾ ਮੋਸ਼ਨ ਲਿਆਂਦਾ ਸੀ ਉਸ ਮੋਸ਼ਨ ਦੀਆਂ ਖਿੱਲੀਆਂ ਉੜੀਆਂ ਨੇ। ਇੱਥੇ ਗੱਲ ਨਹੀਂ ਰੁਕੀ। ਸੁਖਜਿੰਦਰ ਸਿੰਘ ਸੁੱਖੀ ਰੰਧਾਵਾ, ਉਹ ਵੀ ਉਸੇ ਹੀ ਜ਼ਿਲ੍ਹੇ ਨੂੰ ਬਿਲੋਂਗ ਕਰਦੇ ਆ, ਉਹ ਵੀ ਇਸ ਸੂਬਾ ਸਰਕਾਰ ਦੇ ਵਿੱਚ ਕੈਬਨਿਟ ਮਿਨਿਸਟਰ ਨੇ। ਉਹਨਾਂ ਨੇ ਕਿਹਾ ਕਿਤੇ ਨਾ ਕਿਤੇ ਸਾਡੀ ਸਰਕਾਰ ਜਿਹੜੀ ਆ ਉਹ ਦੋਸ਼ੀਆਂ ਨੂੰ ਫੜਨ ਦੇ ਵਿੱਚ ਨਾਕਾਮਯਾਬ ਹੋਈ ਆ ਤੇ ਅਫਸਰਸ਼ਾਹੀ ਨੇ ਸਾਨੂੰ ਕਲੰਕਿਤ ਕੀਤਾ ਤੇ ਪ੍ਰਮੋਦ ਕੁਮਾਰ ਦੇ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਆ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੀ ਜ਼ਿੰਮੇਵਾਰੀ ਕਬੂਲਣੀ ਚਾਹੀਦੀ ਆ ਤੇ ਲੋਕਾਂ ਨਾਲ ਕੀਤੇ ਹੋਏ ਵਾਅਦੇ ਜਿਹੜੇ ਆ ਉਹ ਪੂਰੇ ਕਰਨੇ ਚਾਹੀਦੇ ਆ। ਇੱਥੇ ਹੀ ਆ ਕੇ ਨਹੀਂ ਗੱਡੀ ਰੁਕੀ। ਵੀਰ ਦਵਿੰਦਰ ਸਿੰਘ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਨੇ, ਉਹਨਾਂ ਨੇ ਕਿਹਾ ਕਿ ਵਿਧਾਨ ਸਭਾ ਜਿਹੜੀ ਆ ਉਹ ਸੁਪਰੀਮ ਜਾਂ ਨਿਆਂਪਾਲਿਕਾ ਸੁਪਰੀਮ ਹਮੇਸ਼ਾ, ਕਿਉਂਕਿ ਕਾਨੂੰਨ ਜਿਹੜੇ ਨੇ ਉਹ ਵਿਧਾਨ ਸਭਾ 'ਚ ਤੇ ਲੋਕ ਸਭਾ ਦੇ ਵਿੱਚ ਬਣਦੇ ਨੇ ਜਾਂ ਪਾਰਲੀਮੈਂਟ 'ਚ ਜਾਂ ਵਿਧਾਨ ਸਭਾਵਾਂ 'ਚ ਬਣਦੇ ਨੇ ਤੇ ਉਹਨਾਂ 'ਤੇ ਅੱਗੇ ਕਾਰਵਾਈ ਜਿਹੜੀ ਆ ਉਹ ਜਿਹੜੀਆਂ ਨੇ ਉਹ ਨਿਆਂਪਾਲਿਕਾ ਕਰਦੀ ਆ। ਜਿਹੜੀ ਨਿਆਂਪਾਲਿਕਾ ਨੂੰ ਇਹ ਮੰਨਣਾ ਚਾਹੀਦਾ ਸੀ ਜਦੋਂ 2019 ਦੇ ਵਿੱਚ ਜਨਵਰੀ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਨੇ ਕਹਿ ਦਿੱਤਾ ਕਿ ਜਿਹੜਾ ਵਿਧਾਨ ਸਭਾ ਨੇ ਇਹ ਮਤਾ ਲਿਆਂਦਾ ਕਿ ਅਸੀਂ CBI ਤੋਂ ਇਨਕੁਆਇਰੀ ਵਾਪਸ ਲੈ ਰਹੇ ਹਾਂ ਤੇ ਕਿਤੇ ਨਾ ਕਿਤੇ ਸਹੀ ਫੈਸਲਾ, ਜੇ ਸਹੀ ਫੈਸਲਾ ਸੀ ਤੇ ਫਿਰ ਉਹਨੂੰ ਇੰਪਲੀਮੈਂਟ ਕਰਨਾ ਚਾਹੀਦਾ ਸੀ। ਜੇ ਉਹਨੂੰ ਨਹੀਂ ਸੀ ਮੰਨਦੇ ਤਾਂ ਸੁਪਰੀਮ ਕੋਰਟ ਜਾਣਾ ਚਾਹੀਦਾ ਸੀ, ਲੇਕਿਨ ਬਦਕਿਸਮਤੀ ਕੋਈ ਵੀ ਉੱਠ ਕੇ ਸੁਪਰੀਮ ਕੋਰਟ ਤੱਕ ਨਹੀਂ ਗਿਆ। ਸਾਰਿਆਂ ਨੇ ਇਹਦੇ ਤੇ ਸਿਆਸੀ ਰੋਟੀਆਂ ਸੇਕੀਆਂ ਤੇ ਸਿਆਸੀ ਰੋਟੀਆਂ ਤੋਂ ਵੱਧ ਕੁਛ ਨਹੀਂ ਕੀਤਾ, ਚਾਹੇ ਉਹ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਸੀ, ਸਾਰਿਆਂ ਦੇ ਨਾਲ। ਲੇਕਿਨ ਇਹ ਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸ਼ਰਧਾ ਰੱਖਣ ਵਾਲੇ ਜਿੰਨੇ ਵੀ ਸਿੱਖ ਨੇ ਉਹਨਾਂ ਦੇ ਹਿਰਦੇ ਬਲੂੰਦਰੇ ਗਏ ਕਿ ਇਹ ਸਾਡੇ ਨਾਲ ਕੀ ਘਿਨਾਉਣਾ ਕਾਰਨਾਮਾ ਇਹਨਾਂ ਨੇ ਕੀਤਾ ਕਿ ਦੋਸ਼ੀ ਪਤਾ ਹੋਣ ਦੇ ਬਾਵਜੂਦ ਫੜ ਕੇ ਸਲਾਖਾਂ ਪਿੱਛੇ ਨਹੀਂ ਕੀਤੇ। ਮਹਿੰਦਰਪਾਲ ਬਿੱਟੂ, ਬਲਜੀਤ ਸਿੰਘ ਨੀਲਾ, ਗੁਰਦੇਵ ਪ੍ਰੇਮੀ ਦੇ ਕੱਲਾ ਇੱਕੋ ਹੀ ਸੀ ਜਿਹਦੇ 161 'ਚ ਪੁਲਿਸ ਕੋਲੇ ਬਿਆਨ ਸੀ, ਲੇਕਿਨ ਉਹਦੀ ਬਾਅਦ ਦੇ ਵਿੱਚ ਉਹਨੂੰ ਕਿਸੇ ਨੇ ਮਾਰ ਦਿੱਤਾ, ਇਸ ਕਰਕੇ ਉਹ ਦੁਨੀਆ 'ਚ ਨਹੀਂ ਗਿਆ। ਲੇਕਿਨ ਗੁਰਦੇਵ ਆਪਣਾ
ਜਿੱਥੋਂ ਤੱਕ ਸਵਾਲ ਆ ਮਹਿੰਦਰਪਾਲ ਬਿੱਟੂ ਦਾ, ਬਲਜੀਤ ਸਿੰਘ ਨੀਲੇ ਦਾ ਤੇ ਇੱਕ ਸ਼ਕਤੀ ਸਿੰਘ ਦਾ। 3 ਵਿਅਕਤੀ ਆ ਜਿਹੜਿਆਂ ਨੇ ਜਦੋਂ ਫਰੀਦਕੋਟ ਜੇਲ੍ਹ 'ਚ ਬੰਦ ਸੀ, ਇਹਨਾਂ ਸੁਪਰਡੈਂਟ ਨੂੰ ਰਿਕੁਐਸਟ ਕੀਤੀ ਜੇਲ੍ਹ ਦੇ ਨੂੰ ਕਿ ਅਸੀਂ ਆਪਣਾ ਜੁਰਮ ਕਬੂਲਣਾ, ਸਾਨੂੰ ਇਲਾਕਾ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕੀਤਾ ਜਾਵੇ। ਹੁਣ ਸੁਪਰਡੈਂਟ ਕੋਲ ਪਾਵਰ ਨਹੀਂ ਸੀ ਕਿ ਉਹ ਪੇਸ਼ ਕਰ ਸਕਦਾ। ਉਹਨਾਂ ਇਲਾਕਾ ਮੈਜਿਸਟਰੇਟ ਤੋਂ ਰਾਏ ਲਈ, ਇਲਾਕਾ ਮੈਜਿਸਟਰੇਟ ਨੇ ਪਰਮਿਸ਼ਨ ਦਿੱਤੀ। ਉਹਦੇ ਬਾਅਦ ਉਹਨਾਂ ਨੂੰ ਮੋਗੇ ਲਿਆ ਕੇ ਕੋਰਟ 'ਚ ਪੇਸ਼ ਕੀਤਾ ਗਿਆ, ਜਿੱਥੇ ਇਲਾਕਾ ਮੈਜਿਸਟਰੇਟ ਦੇ ਸਾਹਮਣੇ ਉਹਨਾਂ ਨੇ ਆਪਣਾ ਗੁਨਾਹ ਜਿਹੜਾ ਕਬੂਲਿਆ। ਅਜੇ ਤੱਕ ਵੀ ਸੀਲਬੰਦ ਲਿਫਾਫੇ 'ਚ ਸਾਰਾ ਕੁਝ ਪਿਆ, ਪਰ ਜਿਹੜੀ ਕਲੋਜ਼ਰ ਰਿਪੋਰਟ ਪੇਸ਼ ਕੀਤੀ ਗਈ ਆ CBI ਵੱਲੋਂ, ਉਹਦੇ ਵਿੱਚ ਉਸ ਬਿਆਨਾਂ ਦੀ ਕਾਪੀ ਨਹੀਂ ਲੱਗੀ, ਕਿਉਂਕਿ ਜਿਹੜਾ ਕੰਪਲੇਂਟੈਂਟ ਆ ਕੁਲਵਿੰਦਰ ਸਿੰਘ, ਉਹਨੇ ਜਦੋਂ ਬਿਆਨਾਂ ਦੀ ਕਾਪੀ ਮੰਗੀ ਤਾਂ ਉਹਨੂੰ ਕੱਲੀ ਕਲੋਜ਼ਰ ਰਿਪੋਰਟ ਦੀ ਕਾਪੀ ਦਿੱਤੀ ਗਈ, ਜਿਹੜੀ ਉਹਨਾਂ ਨੇ CBI ਕੋਰਟ 'ਚ ਪੇਸ਼ ਕੀਤੀ। ਲੇਕਿਨ ਉਹਦੇ ਨਾਲ 164 ਦੇ ਲੱਗੇ ਹੋਏ ਬਿਆਨਾਂ ਦੀ ਕਾਪੀ ਜਿਹੜੀ ਆ ਉਹ ਨਹੀਂ ਦਿੱਤੀ ਗਈ। ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਉਹ ਮੋਗੇ ਕੋਰਟ 'ਚ ਪੈ ਰਹਿ ਗਏ। ਇੱਕ ਗੋਪਾਲ ਸਟੇਸ਼ਨਰੀ ਦੀ ਦੁਕਾਨ ਵਾਲਾ ਸੀ, ਜਿਹੜਾ ਬਰਗਾੜੀ ਦੇ ਵਿੱਚ ਸੀ, ਜਿਹਦੇ ਤੋਂ ਕਾਗਜ਼ ਲੈ ਕੇ ਉਹਦੇ ਤੇ ਧਮਕੀ ਭਰੇ ਪੱਤਰ ਜਿਹੜੇ ਸੀ ਉਹ ਲਿਖੇ ਗਏ ਸੀ, ਜਿਹਨੇ ਪੁਲਿਸ ਕੋਲੇ 164 ਦੇ ਵਿੱਚ ਪੁਲਿਸ ਨੇ ਉਹਦੇ ਵੀ ਬਿਆਨ ਜਿਹੜੇ ਸੀ ਉਹ ਰਿਕਾਰਡ ਕਰਵਾਏ ਸੀ। ਉਹਨੇ ਮੰਨਿਆ ਸੀ ਕਿ ਇਹ ਬਲਜੀਤ ਸਿੰਘ ਨੀਲਾ ਮੇਰੇ ਤੋਂ ਲੈ ਕੇ ਗਿਆ ਸੀ ਤੇ ਇਹਦੇ ਉੱਤੇ ਜਿਹੜੀ ਵਾਰਡਿੰਗ ਆ ਇਹ ਕੇਵਲ ਤੇ ਕੇਵਲ ਮਹਿੰਦਰਪਾਲ ਬਿੱਟੂ ਇਹੋ ਜਿਹੀ ਲਿਖਾ ਸਕਦਾ। ਤਾਂ ਉਹ ਸਾਰੇ ਸਬੂਤ ਸੀ, ਜਿਹੜੇ ਸਬੂਤਾਂ ਨੂੰ ਲੱਗਦਾ ਇਹਨਾਂ ਨੇ ਕਿਤੇ ਨਾ ਕਿਤੇ ਨਸ਼ਟ ਕੀਤਾ। ਹੁਣ ਕੁਲਵਿੰਦਰ ਸਿੰਘ ਜਿਹੜਾ ਕੰਪਲੇਂਟੈਂਟ ਆ, ਉਹਨੇ ਦੁਬਾਰਾ ਤੋਂ CBI ਕੋਰਟ ਨੂੰ ਮੂਵ ਕੀਤਾ। ਉਹਨੇ ਕਿਹਾ ਕਿ ਮੈਨੂੰ ਉਹ ਜਿਹੜੇ 164 ਦੇ ਬਿਆਨ ਨੇ ਮਹਿੰਦਰਪਾਲ ਬਿੱਟੂ ਤੇ ਉਹਦੇ ਬਾਕੀ ਸਾਥੀਆਂ ਦੇ, ਮੈਨੂੰ ਉਹਦੀ ਕਾਪੀ ਦਿੱਤੀ ਜਾਵੇ। ਤੇ ਉਹ ਸਾਰਾ ਕੁਝ ਦੇਣ ਤੋਂ ਪਹਿਲਾਂ CBI ਕੋਰਟ ਦੇ ਵਿੱਚ ਫਿਰ ਜਿਹੜੀ ਉਹ ਪਹੁੰਚ ਗਈ ਕਿ ਅਸੀਂ ਇਹਦੀ ਇਨਵੈਸਟੀਗੇਸ਼ਨ। ਹੁਣ ਗੱਲ ਤੇ ਆ, ਇਹੀ ਕੁਝ ਅਕਾਲੀ ਦਲ ਕਹਿ ਰਿਹਾ ਸੀ 2015 'ਚ ਕਿ ਵਿਦੇਸ਼ੀ ਹੱਥ ਆ। ਜੇ ਵਿਦੇਸ਼ੀ ਹੱਥ ਸੀ ਤੇ ਫਿਰ ਦੇਸੀ ਹੱਥ ਕਿੱਥੋਂ ਨਿਕਲ ਆਇਆ? ਜਿਹੜੇ ਸਰਸੇ ਵਾਲੇ ਸਾਧ ਦੇ 27 ਚੇਲੇ ਪਕੜੇ ਗਏ ਨੇ, 28ਵਾਂ ਕਾਬੂ ਨਹੀਂ ਆਇਆ ਅਜੇ ਤੱਕ। ਉਹ 27 ਪਕੜਨ ਵਾਲਾ ਕੌਣ ਆ? ਰਣਬੀਰ ਸਿੰਘ ਖੱਟੜਾ, ਜਿਹਦਾ ਬੇਟਾ ਪਟਿਆਲੇ ਦਿਹਾਤੀ ਹਲਕੇ ਤੋਂ ਅਕਾਲੀ ਦਲ ਦਾ 2017 'ਚ ਉਮੀਦਵਾਰ ਸੀ ਤੇ ਹੁਣ ਵੀ ਮੌਜੂਦਾ ਹਲਕਾ ਇੰਚਾਰਜ ਆ। ਉਹਨੇ ਪਕੜੇ ਸੀ। ਕੀ ਉਹ ਹੁਣ ਝੂਠ ਬੋਲ ਰਿਹਾ ਸੀ? ਔਰ ਉਹਨੇ ਪਕੜੇ ਸੀ, ਉਹਨੂੰ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਹੋਈ ਸੀ। ਜਿਹੜੇ ਗੁਰੂ ਮਹਾਰਾਜ ਦੇ ਸਰੂਪ ਹੋਰ ਜਗ੍ਹਾ ਦੇ ਉੱਤੇ ਜਿਹੜੀ ਉੱਥੇ ਬੇਅਦਬੀ ਹੋਈ ਸੀ, ਉਹਨਾਂ ਕੇਸਾਂ ਦੀ ਜਾਂਚ ਉਹਨਾਂ ਕੋਲੇ ਸੀ। ਉਹਨਾਂ ਨੇ ਉਹਨਾਂ 'ਚ ਪਕੜੇ ਸੀ, ਪਰ ਬਦਕਿਸਮਤੀ ਉਹ ਇਸ ਜਿਹੜੇ 3 ਕੇਸ ਸੀ ਇਹ 'ਚ ਗ੍ਰਿਫਤਾਰੀ ਨਹੀਂ ਪਾ ਸਕਦੇ ਸੀ, ਕਿਉਂਕਿ ਇਹ ਤਿੰਨੋਂ ਕੇਸ CBI ਕੋਲੇ ਸੀ। ਹੁਣ ਸਵਾਲ ਇਹ ਆ ਕਿ ਜੇ ਰਣਬੀਰ ਸਿੰਘ ਖੱਟੜਾ ਨੇ ਪਕੜੇ ਸੀ, ਉਸ ਵੇਲੇ ਜਿਹੜੀ CBI ਸੀ ਉਹਦੀ ਇੱਕ ਲੇਡੀ DIG ਸੀ, ਜਿਹੜੀ ਉਸ ਕੇਸ ਦੇ ਨਾਲ ਅਟੈਚ ਸੀ। ਉਹਨਾਂ ਦੇ ਸਾਹਮਣੇ ਇੰਟੈਰੋਗੇਸ਼ਨ ਹੋਈ, ਸਾਰਾ ਪ੍ਰਤੱਖ ਉਹਨਾਂ ਦੇ ਸਾਹਮਣੇ ਸੀ, ਸਾਰਾ ਕੁਝ ਜੋ ਕੁਝ ਸੀ। ਤੇ ਫਿਰ ਉਹਦੇ ਬਾਅਦ ਆ ਕੇ ਇਹ ਜਿਹੜਾ ਪਿੰਜਰੇ ਦਾ ਤੋਤਾ, ਇਹ ਹੁਣ ਕਿਸ ਤਰੀਕੇ ਦੇ ਨਾਲ ਉੱਥੇ ਕਲੋਜ਼ਰ ਰਿਪੋਰਟ ਦੇ ਗਿਆ ਤੇ ਕਲੋਜ਼ਰ ਰਿਪੋਰਟ ਤੋਂ ਬਾਅਦ ਯੂ ਟਰਨ ਲੈ ਲਿਆ ਕਿ ਅਸੀਂ ਇਨਵੈਸਟੀਗੇਸ਼ਨ ਕਰਾਂਗੇ। ਕਿਤੇ ਨਾ ਕਿਤੇ ਕਲੋਜ਼ਰ ਰਿਪੋਰਟ ਤਾਂ ਕਾਹਲੀ 'ਚ ਪੇਸ਼ ਕਰਵਾ ਦਿੱਤੀ ਗਈ, ਪਰ ਬਾਅਦ 'ਚ ਸੋਚਿਆ ਕਿ ਹੁਣ ਕਲੋਜ਼ਰ ਰਿਪੋਰਟ ਤੋਂ ਬਾਅਦ ਜੇ ਸੂਬਾ ਸਰਕਾਰ ਨੇ ਇਹ ਕੇਸ ਚੱਕ ਲਿਆ ਤੇ ਕਿਤੇ ਨਾ ਕਿਤੇ ਜਿਹੜੇ ਮੁਲਜ਼ਮ ਆ ਉਹ ਸਲਾਖਾਂ ਪਿੱਛੇ ਹੋਣਗੇ ਤੇ ਬਹੁਤ ਵੱਡੇ ਮਗਰਮੱਛ ਜਿਹੜੇ ਉਹ ਇਹਦੇ 'ਚ ਕਾਬੂ ਆ ਜਾਣਗੇ। ਇਸ ਕਰਕੇ ਲੱਗਦਾ ਕਿਤੇ ਨਾ ਕਿਤੇ ਦੁਬਾਰਾ ਯੂ ਟਰਨ ਲੈ ਕੇ ਇਨਵੈਸਟੀਗੇਸ਼ਨ ਜਿਹੜੀ ਆ ਉਹ ਦੁਬਾਰਾ ਸਟਾਰਟ ਕਰ ਦਿੱਤੀ ਗਈ। ਹੁਣ ਜਾਂ ਤਾਂ ਦੁਬਾਰਾ ਫਿਰ ਕਲੋਜ਼ਰ ਰਿਪੋਰਟ ਲਿਆ ਦਿੱਤੀ ਜਾਏਗੀ, ਜੇ ਕਲੋਜ਼ਰ ਰਿਪੋਰਟ ਨਹੀਂ ਆਏਗੀ ਤਾਂ ਫਿਰ ਵਿਦੇਸ਼ੀ ਹੱਥ ਜਿਹੜਾ ਉਹ ਸਾਬਤ ਕਰਕੇ ਤੇ ਫਿਰ ਵੀ ਅਨਟਰੇਸ ਚਲਾਨ ਹੀ ਆਏਗਾ, ਕਿਉਂਕਿ ਵਿਦੇਸ਼ੀ ਹੱਥ ਆ ਉਹ ਸਿੰਮਾਂ ਕਿਹਦੀਆਂ ਸੀ, ਕੌਣ ਕਰਦਾ ਸੀ, ਉਹ ਵਿਦੇਸ਼ਾਂ 'ਚ ਬੈਠੇ ਕਿੱਥੋਂ ਲੱਭੋਗੇ ਕੌਣ ਆ ਕੌਣ ਨਹੀਂ। ਜਿਹੜੀਆਂ ਦੀ ਤੁਸੀਂ 3 ਦੀ ਗੱਲ ਕਰਦੇ ਸੀ, ਬਦਕਿਸਮਤੀ ਇੰਨਾ ਕੁਝ ਹੋ ਗਿਆ। ਇੰਨਾ ਕੁਝ ਹੋਣ ਦੇ ਬਾਵਜੂਦ ਵਿਧਾਨ ਸਭਾ ਵੱਲੋਂ ਲਿਆਂਦੇ ਗਏ ਮੋਸ਼ਨ ਦਾ ਕੀ ਹਸ਼ਰ ਕੀਤਾ। ਮੈਂ ਪਹਿਲਾਂ ਹੀ ਗੱਲ ਕੀਤੀ ਕਿ ਜਿੰਨੀਆਂ ਸਿਆਸੀ ਪਾਰਟੀਆਂ ਨੇ, ਇਹਨਾਂ ਸਿਆਸੀ ਪਾਰਟੀਆਂ ਨੇ ਰੱਜ ਕੇ ਰੋਟੀਆਂ ਸੇਕੀਆਂ, ਚਾਹੇ ਉਹ ਮੋਰਚੇ ਲਾ ਕੇ ਸੇਕੀਆਂ ਤੇ ਚਾਹੇ ਉੱਥੇ ਬੇਅਦਬੀ ਦਾ ਨਿਆਂ ਮੰਗਣ ਦੇ ਲਈ 6 ਮਹੀਨੇ ਜਿਹੜਾ ਬਰਗਾੜੀ ਦਾਣਾ ਮੰਡੀ 'ਚ ਮੋਰਚਾ ਲਾਇਆ, ਉੱਥੇ ਬੈਠ ਕੇ ਵੀ ਰੋਟੀਆਂ ਸੇਕਣ ਤੋਂ ਇਲਾਵਾ ਕੁਝ ਨਹੀਂ ਕੀਤਾ। ਪਰ ਜੋ ਅਸਲ ਤੱਤ ਸੀ, ਜੋ ਸੰਗਤ ਦੇ ਸਾਹਮਣੇ ਆਉਣੇ ਚਾਹੀਦੇ ਸੀ, ਉਹ ਕਿਸੇ ਨੇ ਵੀ ਲਿਆਉਣ ਦੀ ਜਿਹੜੀ ਆ ਕੋਸ਼ਿਸ਼ ਨਹੀਂ ਕੀਤੀ। ਕਿਤੇ ਨਾ ਕਿਤੇ ਰੋਟੀਆਂ ਸੇਕ ਕੇ ਬੈਠ ਗਏ। ਪਰ ਅੱਜ ਕੈਪਟਨ ਸਰਕਾਰ ਜਿਹੜੀ ਹੈ, ਖਾਸ ਕਰ ਕੈਪਟਨ ਅਮਰਿੰਦਰ ਸਿੰਘ ਬੜੀ ਕਸੂਤੀ ਸਥਿਤੀ 'ਚ ਫਸ ਚੁੱਕਿਆ। ਇੱਕ ਬੰਨੇ ਕੇਂਦਰ ਸਰਕਾਰ ਆ, ਦੂਜੇ ਬੰਨੇ ਜਿਨ੍ਹਾਂ ਨਾਲ ਉਹ ਭਾਈਵਾਲੀ ਨਿਭਾ ਰਹੇ ਆ
ਜਿਹੜੇ ਕਿ ਨਵਜੋਤ ਸਿੰਘ ਸਿੱਧੂ ਨੇ ਵੀ ਪਹਿਲਾਂ ਇਲਜ਼ਾਮ ਲਾਏ ਸੀ। ਕੈਪਟਨ ਅਮਰਿੰਦਰ ਸਿੰਘ ਵੀ ਉਹਦੇ 'ਚ ਬੁਰੀ ਤਰ੍ਹਾਂ ਨਾਲ ਜਿਹੜਾ ਉਹ ਫਸ ਚੁੱਕਿਆ। ਹੁਣ ਅੱਜ ਹੀ ਪਤਾ ਲੱਗਿਆ ਕਿ ਇੱਕ ਸ਼ਾਇਦ ਕੱਲ੍ਹ ਤੇ ਪਰਸੋਂ 2 ਦਿਨ ਜਿਹੜੀ ਉਹ ਛੁੱਟੀ ਆ ਗਈ ਆ, ਲੇਕਿਨ ਇੱਕ ਜਿਹੜੀ ਫਾਈਲ ਆ ਉਹ ਮੂਵ ਕੀਤੀ ਗਈ ਆ, ਉਹ ਸੂਬਾ ਸਰਕਾਰ ਵੱਲੋਂ, ਉਹ ਸ਼ਾਇਦ ਮੁੱਖ ਮੰਤਰੀ ਦੇ ਸਿਗਨੇਚਰ ਹੋ ਕੇ ਕੇਂਦਰ ਨੂੰ ਜਾ ਰਹੀ ਆ ਕਿ ਅਸੀਂ ਇਹ ਜਿਹੜੇ ਕੇਸ ਸੀਗੇ ਇਹ ਅਸੀਂ ਵਿਧਾਨ ਸਭਾ ਨੇ ਵਾਪਸ ਲਏ ਸੀ, ਇਸ ਕਰਕੇ ਸਾਨੂੰ ਵਾਪਸ ਕਰੋ। ਹੁਣ ਦੇਖਣਾ ਤੇ ਆ ਮੁੱਖ ਮੰਤਰੀ ਖੁਦ ਫਾਈਲ ਲੈ ਕੇ ਜਾਂਦੇ ਨੇ ਕਿ ਜਾਂ ਪਹਿਲਾਂ ਦੀ ਤਰ੍ਹਾਂ ਹੀ ਭੇਜਦੇ ਨੇ। ਜੇ ਪਹਿਲਾਂ ਦੀ ਤਰ੍ਹਾਂ ਭੇਜੇ ਤੇ ਪਹਿਲਾਂ ਵਾਲੇ ਅਸਰ ਹੋਣਗੇ, ਜੇ ਅਜੇ ਵੀ ਰਹਿੰਦੇ ਸਮਿਆਂ ਉਹਨੂੰ ਵਾਪਸ ਕੇਸਾਂ ਨੂੰ ਲੈ ਲੈਣ ਤੇ ਸ਼ਾਇਦ ਕਿਤੇ ਕੈਪਟਨ ਅਮਰਿੰਦਰ ਸਿੰਘ ਦੀ ਚਮੜੀ ਵੱਜ ਜਾਵੇ। ਨਹੀਂ ਤਾਂ ਬੇਅਦਬੀ ਦੇ ਇਹਨਾਂ ਕੇਸਾਂ ਦੀ ਉਹ ਹਸ਼ਰ ਹੋਇਆ ਜਿਹੜਾ 1984 ਦੇ ਵਿੱਚ ਆਪਰੇਸ਼ਨ ਬਲੂ ਸਟਾਰ ਵੇਲੇ ਤੇ ਪੰਜਾਬ ਤੋਂ ਬਾਹਰ ਨਵੰਬਰ 1984 ਦੇ ਕਤਲੇਆਮ ਵੇਲੇ ਜਿਹੜਾ ਜੋ ਉਹਨਾਂ ਕੇਸਾਂ ਦਾ ਹੋਇਆ ਸੀ, ਉਹੀ ਕੁਛ ਇਹਨਾਂ ਰਲ ਮਿਲ ਕੇ ਇਹਦਾ ਕਰ ਦਿੱਤਾ ਤੇ ਇਹਦੇ 'ਚੋਂ ਨਿਕਲਣਾ ਕੱਖ ਨਹੀਂ। ਸਿਰਫ ਜਿਸ ਤਰ੍ਹਾਂ ਕਾਂਗਰਸ ਦੇ ਵਿਰੋਧੀ ਜਿਹੜੇ ਨੇ ਉਹ 1984 ਨੂੰ ਲੈ ਕੇ ਰੋਟੀਆਂ ਸੇਕਦੇ ਨੇ ਤੇ ਅਕਾਲੀ ਦਲ ਦੇ ਵਿਰੋਧੀ ਜਿਹੜੇ ਆ 2015 ਨੂੰ ਲੈ ਕੇ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਰੋਟੀਆਂ ਸੇਕਿਆ ਕਰਨਗੇ। ਇਹੀ ਕੁਝ ਚੱਲਣਾ, ਇਹਦੇ ਇਲਾਵਾ ਹੋਰ ਕੁਛ ਨਹੀਂ ਕਿਸੇ ਨੂੰ ਮਿਲਣਾ। ਜਿੱਥੇ ਮਰਜ਼ੀ ਭੱਜ ਲੈਣ, ਜਿੰਨੀਆਂ ਮਰਜ਼ੀ ਗੱਲਾਂ ਕਰ ਲੈਣ, ਲੇਕਿਨ ਬੜੀ ਬਦਕਿਸਮਤੀ ਹੈ ਕਿ ਸੂਬਾ ਸਰਕਾਰ ਜਿਹੜੀਆਂ ਸਿੱਖ ਹੋਣ ਦਾ ਜਿਹੜਾ ਹੁਣ ਵੱਡੀ ਗੱਲ ਤੇ ਕੈਪਟਨ ਅਮਰਿੰਦਰ ਸਿੰਘ ਸਿੱਖ ਵੀ ਨੇ, ਸੂਬੇ ਦੇ ਮੁੱਖ ਮੰਤਰੀ ਵੀ ਨੇ, ਰਾਜ ਘਰਾਣੇ ਨਾਲ ਵੀ ਸੰਬੰਧ ਰੱਖਦੇ ਨੇ, ਕਿੰਨੇ ਗੁਰੂ ਸਾਹਿਬਾਨ ਤੋਂ ਵਰ ਵੀ ਮਿਲੇ ਹੋਏ ਆ, ਪਰ ਬਦਕਿਸਮਤੀ ਕਿ ਇੱਕ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਵਿੱਚ ਨਿਆਂ ਨਹੀਂ ਲੈ ਕੇ ਦੇ ਸਕੇ। ਜੇ ਹੁਣ ਨਹੀਂ ਲੈ ਕੇ ਦੇ ਸਕੇ ਤਾਂ ਫਿਰ ਇੱਕ ਗੱਲ ਯਾਦ ਰੱਖਿਓ, ਗੁਰੂ ਮਹਾਰਾਜ ਬੇਅੰਤ ਆ। ਉਹਨਾਂ ਨੇ ਜਿਸ ਤਰ੍ਹਾਂ ਪਹਿਲਾਂ ਗੁਰਦੇਵ ਪ੍ਰੇਮੀ ਤੇ ਜਿਸ ਤਰ੍ਹਾਂ ਮਹਿੰਦਰਪਾਲ ਬਿੱਟੂ ਤੋਂ ਲੈ ਲਿਆ, ਬਾਕੀਆਂ ਤੋਂ ਵੀ ਇਸੇ ਤਰ੍ਹਾਂ ਲੈ ਲੈਣਾ ਤੇ ਤੁਹਾਡੇ ਤੱਕ ਨਹੀਂ ਹੈ। ਗੁਰੂ ਮਹਾਰਾਜ ਬੇਅੰਤ ਨੇ, ਇਹ ਜੋ ਕੁਛ ਨਿਆਂ ਤਾਂ ਹੋਣਾ, ਪਰ ਜੇ ਤੁਸੀਂ ਕਰ ਜਾਂਦੇ ਸ਼ਾਇਦ ਰਹਿੰਦੇ ਸਮੇਂ ਤੱਕ ਇਹ ਸਿੱਖ ਜਿਹੜੇ ਤੁਹਾਨੂੰ ਯਾਦ ਕਰਦੇ ਕਿ ਕਿਸੇ ਨੇ ਤਾਂ ਨਿਆਂ ਦੀ ਗੱਲ ਕੀਤੀ ਸੀ। ਪਰ ਜੇ ਤੁਸੀਂ ਨਹੀਂ ਲੈ ਕੇ ਦੋਗੇ ਤਾਂ ਮੈਂ ਫੇਰ ਕਹਿ ਰਿਹਾ ਕਿ ਗੁਰੂ ਮਹਾਰਾਜ ਨੇ ਨਿਆਂ ਲੈ ਲੈਣਾ। ਦੋਸ਼ੀ ਤੁਸੀਂ ਹੋਵੋਗੇ, ਇਹ ਕਟਹਿਰੇ ਦੇ ਵਿੱਚ ਤੁਸੀਂ ਖੜੇ ਹੋਵੋਗੇ। ਇਹ ਦੋਸ਼ ਜਿਹੜਾ ਇਹ ਤੁਹਾਡੇ ਤੇ ਕਲੰਕ ਰਹੇਗਾ, ਤੁਹਾਡੇ ਮੱਥੇ ਤੇ ਹਮੇਸ਼ਾ ਦੇ ਲਈ, ਤੇ ਤੁਸੀਂ ਇਸ ਕਲੰਕ ਤੋਂ ਬਚ ਨਹੀਂ ਸਕੋਗੇ। ਸੋ ਦਰਸ਼ਕੋ, ਅੱਜ ਲਈ ਇੰਨਾ ਹੀ। ਅਗਲੀ ਵਾਰ ਕਿਸੇ ਹੋਰ ਨਵੇਂ ਮੁੱਦੇ ਨੂੰ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ। ਹੁਣ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।